ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਅੱਜ ਅਸੀਂ ਇੰਗਲੈਂਡ ਤੋਂ ਪੰਜਾਬ ਰੇਡੀਓ ਪ੍ਰੋਗਰਾਮ ਦੇ ਹੋਸਟ ਅਤੇ ਸਿੱਖ ਵਿਦਵਾਨ ਡਾਕਟਰ ਗੁਰਦੀਪ ਸਿੰਘ ਜੀ ਨਾਲ ਗੱਲਬਾਤ ਕਰਾਂਗੇ। ਅੱਜ ਅਸੀਂ ਇਹਨਾਂ ਦੇ ਵਿਊਜ਼ ਲਵਾਂਗੇ ਭਾਰਤ ਦੀ ਰਿਲੀਜੀਅਸ ਸੈਂਸਸ ਰਿਪੋਰਟ ਦੇ ਉੱਤੇ, ਜਿਸ ਦੇ ਵਿੱਚ 1991 ਦੇ ਵਿੱਚ ਸਿੱਖਾਂ ਦੀ ਪਾਪੂਲੇਸ਼ਨ 24.3% ਸੀ, ਫਿਰ 2001 ਦੇ ਵਿੱਚ ਘਟ ਕੇ 18.2% ਹੋਈ ਅਤੇ ਹੁਣ 2011 ਦੇ ਵਿੱਚ 8.4% ਰਹਿ ਗਈ ਹੈ। ਇਸ ਗਿਰਾਵਟ ਦਾ ਕੀ ਕਾਰਨ ਹੈ, ਇਸ ਦੇ ਦੂਰਗਾਮੀ ਪ੍ਰਭਾਵ ਕੀ ਹੋਣਗੇ ਇਸ ਮੁੱਦੇ ਤੇ, ਅਤੇ ਕਿਸ ਤਰ੍ਹਾਂ ਜਥੇਦਾਰ ਅਕਾਲ ਤਖਤ ਸਾਹਿਬ ਬਾਦਲ ਪਰਿਵਾਰ ਦੇ ਪਿੱਛੇ ਲੱਗ ਕੇ ਸਿੱਖੀ ਨੂੰ ਢਾਹ ਲਗਾ ਰਹੇ ਹਨ, ਇਸ ਸੰਬੰਧੀ ਅਤੇ ਹੋਰ ਵੀ ਮੁੱਦਿਆਂ ਤੇ ਲਵਾਂਗੇ ਇਹਨਾਂ ਦੇ ਵਿਚਾਰ। ਤਾਂ ਸਾਨਾ ਹੁਣ ਇੰਗਲੈਂਡ ਤੋਂ ਲਾਈਨ ਤੇ ਜੁੜ ਚੁੱਕੇ ਨੇ ਡਾਕਟਰ ਗੁਰਦੀਪ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जी रीत कौर जी, आप जी नूं और आप जी के सारे व्यूअर्स नूं मेरे वालों दिल दीयां गहराइयां तो और इंग्लैंड दे फिजावां तो वाहिगुरू जी का खालसा वाहिगुरू जी की फतेह। ਵੀਰ ਜੀ, ਆਸਨ ਅਸੀਂ ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਸੀਂ ਸ਼ੁਰੂ ਕਰਦੇ ਹਾਂ ਭਾਰਤ ਦੀ ਜਿਹੜੀ ਸੈਂਸਸ ਰਿਪੋਰਟ ਸਾਹਮਣੇ ਆਈ ਹੈ ਉਸ ਤੋਂ, ਜਿਸ ਦੇ ਵਿੱਚ ਸਿੱਖਾਂ ਦੀ ਪਾਪੂਲੇਸ਼ਨ ਦੇ ਵਿੱਚ ਇੰਨੀ ਵੱਡੀ ਗਿਰਾਵਟ ਆਈ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ। ਤੁਸੀਂ ਇਸ ਦਾ ਕੀ ਕਾਰਨ ਸਮਝਦੇ ਹੋ ਤੇ ਓਵਰਆਲ ਜਿਹੜੀ ਪੂਰੀ ਸੈਂਸਸ ਰਿਪੋਰਟ ਹੈ ਬਾਕੀ ਧਰਮਾਂ ਦੇ ਹਵਾਲੇ ਦੇ ਨਾਲ ਤੁਸੀਂ ਉਸ ਨੂੰ ਸਭ ਨੂੰ ਕਿਵੇਂ ਵੇਖਦੇ ਹੋ? ਬੀਬਾ ਰੀਤ ਕੌਰ ਜੀ, ਮੈਂ ਇਸ ਨੂੰ ਦੋ ਪਹਿਲੂਆਂ ਤੋਂ ਦੇਖਾਂਗਾ। ਪਹਿਲਾ ਪਹਿਲੂ ਇਹ ਹੈ ਕਿ ਸਾਡੀ ਜਿਹੜੀ ਪੋਪੂਲੇਸ਼ਨ ਹੈ ਬਹੁਤ ਜ਼ਿਆਦਾ ਘਟੀ ਹੈ, 1.7% ਤੱਕ ਆ ਗਈ ਹੈ 2 ਤੋਂ। ਤੁਸੀਂ ਅੰਕੜੇ ਤਾਂ ਮੈਨੂੰ ਦੱਸ ਦਿੱਤੇ, ਮੈਂ ਦੁਹਰਾਵਾਂਗਾ ਨਹੀਂ। ਇਸ 23 ਤਰੀਕ ਨੂੰ 22 ਔਰ 23 ਤਰੀਕ ਨੂੰ ਇੱਕ ਸੈਮੀਨਾਰ ਸੀ ਇੱਥੇ, ਇੱਕ ਜਗ੍ਹਾ ਹੈ ਗਲਾਸਗੋ। ਉਹ ਸੈਮੀਨਾਰ ਸੀਗਾ ਜਿਹੜੇ ਸਿੱਖਲੀਕਾਰ ਵਣਜਾਰੇ ਸਿੱਖ ਨੇ ਨਾ ਉਹਨਾਂ ਦੇ ਬਾਬਤ ਸੀਗਾ, ਤੇ ਉੱਥੇ ਇੱਕ ਦੱਸਿਆ ਗਿਆ ਕਿ ਇੱਕ ਸਰਵੇ ਦੇ ਮੁਤਾਬਕ ਜਿਹੜੇ ਸਿੱਖਲੀਕਾਰ ਵਣਜਾਰੇ ਹੈਗੇ ਨੇ ਉਹਨਾਂ ਦੀ ਗਿਣਤੀ 10 ਕਰੋੜ ਤੋਂ ਲੈ ਕੇ 12 ਕਰੋੜ ਤੱਕ ਹੈ, ਜਿਹੜੇ ਕਿ ਆਪਣੇ ਆਪ ਨੂੰ ਸਾਬਤ ਸੂਰਤ ਸਿੱਖ ਖਵਾਉਂਦੇ ਨੇ। ਔਰ ਉਹਨਾਂ ਦੇ ਇੱਥੋਂ ਦੀਆਂ ਇੱਕ ਸੰਸਥਾਵਾਂ ਹੈਗੀਆਂ ਨੇ, ਸਕਾਟਲੈਂਡ ਸਿੱਖ ਇੰਸਟੀਟਿਊਸ਼ਨ ਹੈਗੇ ਨੇ ਕੋਈ, ਉਹ ਉਹਨਾਂ ਨੂੰ ਉੱਥੇ ਗੁਰਦੁਆਰੇ ਵੀ ਬਣਾ ਕੇ ਦੇ ਰਹੇ ਨੇ। ਅੱਛਾ ਬੀਬਾ, ਮੈਂ ਉਹਨਾਂ ਨੂੰ ਇੱਕ ਪ੍ਰਸ਼ਨ ਰੇਜ਼ ਕੀਤਾ। ਮੈਂ ਕਿਹਾ ਵੀ ਜਿਸ ਵਕਤ ਇਹ ਜਿਹੜੀ ਮਰਦਮਸ਼ੁਮਾਰੀ ਹੋਈ ਹੈ, ਸੈਂਸਸ ਹੋਇਆ ਜਿਸ ਵਕਤ, ਉਸ ਵਕਤ ਜ਼ਾਹਿਰ ਤੌਰ ਉੱਪਰ ਸਿੱਖਾਂ ਕੋਲੋਂ ਕਿਉਂਕਿ ਧਰਮ ਦੇ ਬੇਸ ਉੱਤੇ ਹੋਇਆ, ਧਰਮ ਦੇ ਬਾਰੇ ਪੁੱਛਿਆ ਹੋਣਾ, ਤੇ ਉਹ ਜਿਹੜੇ 12 ਕਰੋੜ ਸਿੱਖਲੀਕਾਰ ਨੇ ਉਹਨਾਂ ਨੇ ਆਪਣਾ ਕੀ ਰਿਲੀਜਨ ਲਿਖਾਇਆ। ਇਹ ਇੱਕ ਬੜਾ ਵੇਖਣ ਵਾਲਾ ਮੁੱਦਾ ਜਿਸ ਨੂੰ ਕੋਈ ਟੱਚ ਨਹੀਂ ਕਰ ਰਿਹਾ, ਜਿਸ ਨੂੰ ਕੋਈ ਛੇੜ ਨਹੀਂ ਰਿਹਾ। ਇਹ ਮੈਂ ਅੱਜ ਤੁਹਾਡੇ ਟੈਲੀਵਿਜ਼ਨ ਤੇ ਵੀ ਛੇੜ ਰਿਹਾ ਔਰ ਇੱਥੇ ਵੀ ਮੈਂ ਮੁੱਦਾ ਛੇੜ ਦਿੱਤਾ ਕਿ ਉਹ 12 ਕਰੋੜ ਜਾਂ 10 ਕਰੋੜ ਸਿੱਖਲੀਕਾਰ ਨੇ, ਉਹਨਾਂ ਕੋਲੋਂ ਕੀ ਉਹਨਾਂ ਦਾ ਰਿਲੀਜਨ ਨਹੀਂ ਪੁੱਛਿਆ ਗਿਆ, ਉਹਨਾਂ ਕੋਲੋਂ ਉਹਨਾਂ ਦਾ ਕੀ ਧਰਮ ਨਹੀਂ ਪੁੱਛਿਆ ਗਿਆ। ਅਗਰ ਉਹ ਸਾਬਤ ਸੂਰਤ ਨੇ, ਅਗਰ ਉਹ ਅੱਜ ਵੀ ਆਪਣੇ ਆਪ ਨੂੰ ਨਾਨਕ ਦਾ ਸਿੱਖ ਮੰਨਦੇ ਨੇ, ਤਾਂ ਕੀ ਉਹਨਾਂ ਨੇ ਸੈਂਸਸ ਦੇ ਵਿੱਚ ਆਪਣੇ ਆਪ ਨੂੰ ਸਿੱਖ ਧਰਮ ਨਹੀਂ ਲਿਖਵਾਇਆ? ਇਹ ਇੱਕ ਮੈਂ ਤੁਹਾਡੇ ਟੀਵੀ ਦੇ ਚੈਨਲ ਤੋਂ ਇੱਕ ਨਵਾਂ ਮੁੱਦਾ ਜਿਹੜਾ ਇੱਕ ਪ੍ਰਸ਼ਨ ਜਗਾ ਰਿਹਾ ਤੁਹਾਡੇ ਵਿਊਅਰਸ ਦੇ ਵਾਸਤੇ। ਹੁਣ ਮੈਂ ਆਉਣਾ ਉਸ ਪੁਆਇੰਟ ਉੱਤੇ, ਤੁਸੀਂ ਮੈਨੂੰ ਇਹ ਪੁੱਛਿਆ ਕਿ ਆਬਾਦੀ ਦੇ ਘਟਣ ਦਾ ਕਾਰਨ ਕੀ ਹੈ। ਦੇਖੋ ਜੀ, ਜਿਹੜਾ ਮੈਂ ਸੋਚਦਾ ਆਬਾਦੀ ਦੇ ਘਟਣ ਦਾ ਕਾਰਨ ਹੈ, ਦੇਖੋ ਇੱਕ ਗੱਲ ਤਾਂ ਅਸੀਂ ਪੱਕੀ ਮੰਨ ਕੇ ਚੱਲੀਏ ਨਾ ਕਿ ਜਿਹੜਾ 84 ਚ ਹੋਇਆ ਨਵੰਬਰ ਦੇ ਵਿੱਚ, ਉਹਨੂੰ ਅਸੀਂ ਜੈਨੋਸਾਈਡ ਕਿਹਾ। ਤੇ ਜੈਨੋਸਾਈਡ ਦਾ ਤੁਸੀਂ ਹੁਣ ਮਤਲਬ ਬਿਹਤਰ ਸਮਝਦੇ ਹੋ ਕਿ ਜੈਨੋਸਾਈਡ ਹੁੰਦਾ ਕੀ ਹੈ ਔਰ ਕੀ ਹੈ ਜੈਨੋਸਾਈਡ, ਯਾਨੀ ਕਿ ਸਾਡੀ ਨਸਲਕੁਸ਼ੀ। ਜਿਹੜੀ ਕੌਮ, ਜਿਹੜਾ ਮੁਲਕ ਜਾਂ ਜਿਹੜਾ ਦੇਸ਼, ਜਿਸ ਦੇਸ਼ ਨੂੰ ਕੱਲ ਤੱਕ ਅਸੀਂ ਆਜ਼ਾਦ ਕਰਵਾਦੇ ਸੀ, ਜਿਸ ਦੇਸ਼ ਦੇ ਲਈ ਕੱਲ ਤੱਕ ਅਸੀਂ ਲੜਦੇ ਰਹੇ, ਜਿਸ ਦੇਸ਼ ਦੇ ਲਈ ਅਸੀਂ ਮਰਦੇ ਰਹੇ, ਸ਼ਹਾਦਤਾਂ ਪਾਉਂਦੇ ਰਹੇ, ਜਦ ਉਸ ਦੇਸ਼ ਦੇ ਹਾਕਮ ਹੀ ਆਪਣੇ ਆਪ ਨੂੰ ਇਹ ਸਾਡੀ ਮਤਲਬ ਨਸਲਕੁਸ਼ੀ ਵੱਲ ਆ ਜਾਣ, ਤੁਲ ਜਾਣ, ਤਾਂ ਉਹਨਾਂ ਨੇ ਕਈ ਤਰੀਕੇ ਫਿਰ ਅਪਣਾਉਣੇ ਹੁੰਦੇ ਨੇ। ਮੈਂ ਇੱਥੇ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਕੇ ਚੱਲਾਂਗਾ ਬੀਬਾ ਰੀਤ ਕੌਰ ਜੀ। ਉਹ ਇਹ ਹੈ ਕਿ ਜਦੋਂ ਔਰੰਗਜ਼ੇਬ ਆਪਣੇ ਤਖਤ ਤੇ ਬੈਠਾ ਸੀ ਨਾ, ਔਰੰਗਜ਼ੇਬ ਨੇ ਤਖਤ ਤੇ ਬੈਠਦੇ ਇੱਕ ਸ਼ਾਹੀ ਫਰਮਾਨ ਜਾਰੀ ਕੀਤਾ ਸੀ ਕਿ ਮੈਂ ਹਿੰਦੁਸਤਾਨ ਨੂੰ ਦਾਰੁਲ ਹਰਮ ਤੋਂ ਦਾਰੁਲ ਇਸਲਾਮ ਬਣਾ ਦਿਆਂਗਾ, ਯਾਨੀ ਕਿ ਇਸ ਨੂੰ ਇਸਲਾਮਕ ਮੁਲਕ ਦੇ ਵਿੱਚ ਤਬਦੀਲ ਕਰ ਦਿਆਂਗਾ। ਔਰ ਉਹਨੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਣਾ ਸੀ। ਜੇ ਤੁਸੀਂ ਦੇਖੋ ਅੱਜ ਵੀ ਤੁਸੀਂ ਦੇਖੋ ਹਿੰਦੁਸਤਾਨ ਦੇ ਆਸ-ਪਾਸ ਸਾਰੀ ਇਸਲਾਮਿਕ ਸਟੇਟ ਨੇ, ਤੋਂ ਪਾਕਿਸਤਾਨ, ਈਰਾਨ, ਅਫਗਾਨਿਸਤਾਨ, ਇੱਧਰ ਚਲੇ ਜਾਓ, ਉੱਧਰ ਬਸ ਇੱਕ ਜਿਹੜਾ ਇੱਧਰ ਚਲੇ ਜਾਓ ਬੰਗਲਾਦੇਸ਼, ਇੱਕ ਸਿਰਫ ਅਗਰ ਬਚਿਆ ਹੈ ਤਾਂ ਥੋੜਾ ਜਿਹਾ ਉਹ ਬਚਿਆ ਜਿਸ ਨੂੰ ਆਪਾਂ ਸ੍ਰੀਲੰਕਾ ਕਹਿੰਦੇ, ਉਹਦੇ ਵਿੱਚ ਵੀ ਪਾਪੂਲੇਸ਼ਨ ਜ਼ਿਆਦਾ। ਕਹਿ ਰਹੇ ਨਹੀਂ ਉਹ ਦਾਰੁਲ ਹਰਮ ਤੋਂ ਦਾਰੁਲ ਇਸਲਾਮ ਜਦੋਂ ਉਹਨੇ ਕਿਹਾ ਤਾਂ ਫਿਰ ਜ਼ਾਹਰ ਤੌਰ ਉੱਪਰ ਉਹਨੇ ਆਪਣੇ ਇਸ ਇਰਾਦੇ ਨੂੰ ਲਾਗੂ ਕਰਨ ਦੇ ਵਾਸਤੇ ਜੋ ਹਿੰਦੂਆਂ ਉੱਪਰ ਜ਼ੁਲਮ ਢਾਇਆ, ਜੋ ਉਹਨੇ ਉਹਨਾਂ ਦੇ ਮੰਦਰ ਢਾਏ, ਮਤਲਬ ਜੋ ਵੀ ਉਹਨੇ ਕਰਨਾ ਸੀ ਕੀਤਾ। ਹੁਣ ਪੰਡਿਤ ਜਵਾਹਰ ਲਾਲ ਨਹਿਰੂ ਡਿਸਕਵਰੀ ਆਫ ਇੰਡੀਆ ਦੇ ਵਿੱਚ ਲਿਖਦਾ ਹੈ, ਉਹ ਕਹਿੰਦਾ ਹੈ ਕਿ ਜਿਸ ਵਕਤ ਇੱਕ ਸ਼ਾਹੀ ਫਰਮਾਨ ਜਾਰੀ ਹੋਇਆ 95% ਜਿਹੜੇ ਕਸ਼ਮੀਰ ਵਾਲੀ ਤੇ ਕਸ਼ਮੀਰੀ ਪੰਡਿਤ ਸਨ ਉਹ ਇਸਲਾਮ ਕਬੂਲ ਕਰ ਗਏ, ਯਾਨੀ ਕਿ 95% ਜਿਹੜੀ ਕਨਵਰਸ਼ਨ ਹੋ ਗਈ। 5% ਜਿਹੜੇ ਬਚੇ ਬੀਬਾ ਰੀਤ ਕੌਰ ਜੀ, ਉਹ ਕਿਰਪਾ ਰਾਮ ਜੀ ਦੀ ਅਗਵਾਈ ਹੇਠ ਗਏ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ। ਔਰ ਉਹਨਾਂ ਨੇ ਜਿਹੜੀ ਗੱਲ ਕਹੀ ਨਾ ਬੀਬਾ ਜੀ, ਉਹ ਮੈਂ ਇੱਥੇ ਲਿਆਉਣਾ ਚਾਹੁੰਦਾ। ਉਹ ਪੰਡਿਤ ਕਿਰਪਾ ਰਾਮ ਜੀ ਵਿਦਵਾਨ ਸਨ, ਬਾਅਦ ਚ ਕਿਰਪਾ ਸਿੰਘ ਬਣੇ, शहादत पाई। उन्होंने ये किया कि राखो अब तुम हिंदुओं की टेक, नाहन जगत में रहे न एक।
ਹੁਣ ਤੁਸੀਂ ਹਿੰਦੂਆਂ ਦੀ ਟੇਕ ਤੁਸੀਂ ਰੱਖੋ, ਨਹੀਂ ਤੇ ਇਸ ਜਗਤ ਦੇ ਵਿੱਚ ਇੱਕ ਵੀ ਹਿੰਦੂ ਨਹੀਂ ਬਚੇਗਾ। ਮੇਰਾ ਕਹਿਣ ਦਾ ਮਤਲਬ ਹੈ ਕਿ ਜਦੋਂ ਵਕਤ ਦਾ ਹਾਕਮ ਕਿਸੇ ਨੂੰ ਨਸਲਕੁਸ਼ੀ ਕਰਨ ਦੇ ਉੱਤੇ ਆ ਜਾਵੇ ਤਾਂ ਜਿਹੜੀ ਗੱਲ ਕਿਰਪਾ ਰਾਮ ਜੀ ਨੇ ਕਹੀ ਸੀ ਨਾ ਕਿ ਜੇ ਤੁਸੀਂ ਹਿੰਦੂਆਂ ਦੀ ਟੇਕ ਨਾ ਰੱਖੀ ਤੇ ਜਗਤ ਵਿੱਚ ਇੱਕ ਨਹੀਂ ਰਹੇਗਾ। ਅੱਜ ਹਿੰਦੁਸਤਾਨ ਦੇ ਜਿਹੜੇ ਹਾਕਮ ਨੇ ਨਾ, ਸਾਮਰਾਜ ਹੈ, ਉਹ ਇੱਕ ਕਿਸਮ ਦੀ ਸਾਡੀ ਨਸਲਕੁਸ਼ੀ ਉੱਪਰ ਤੁਲਿਆ ਹੋਇਆ। ਪਹਿਲਾਂ ਉਹਨਾਂ ਨੇ ਜਿਸਮਾਨੀ ਤੌਰ ਪਰ 2 ਦਹਾਕੇ ਜਿਹੜੇ ਸਾੜਕੂਵਾਦ ਦੇ ਲੱਗੇ, ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਰੇਆਮ ਉਹਨਾਂ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਕਿ ਕਿਸੇ ਪੁਲਿਸ ਅਫਸਰ ਉੱਪਰ ਕੋਈ ਕੇਸ ਮੁਕੱਦਮਾ ਨਹੀਂ ਚੱਲੇਗਾ, ਕੋਈ ਪੁੱਛਿਆ ਨਹੀਂ ਜਾਏਗਾ ਕਿਸੇ ਸਿੱਖ ਨੂੰ ਜਿੱਥੇ ਮਰਜ਼ੀ ਜਾ ਕੇ ਤੁਸੀਂ ਉਹਨਾਂ ਦੀਆਂ ਯਾਨੀ ਕਿ ਪੁਲਿਸ ਵਾਲੇ ਦੀ ਵਾਰਦਾਤ ਛੱਡ ਦਿੱਤੀਆਂ। ਜੇ ਇਸ ਤਰ੍ਹਾਂ ਨਹੀਂ ਸਾਨੂੰ ਮੁਕਾ ਸਕੇ ਫਿਰ ਨਸ਼ਿਆਂ ਦੇ ਵਿੱਚ ਸਾਨੂੰ ਪਾ ਦਿੱਤਾ, ਸਖਤੀ ਕਰ ਦਿੱਤਾ ਸਾਨੂੰ। ਤੀਸਰਾ ਬੀਬਾ ਜੀ ਤੁਸੀਂ ਦੇਖੋ ਇਸ ਵਕਤ ਪੰਜਾਬ ਦੇ ਵਿੱਚ ਅਨੁਪਾਤ ਕਿੰਨਾ ਹੈਗਾ, 1 ਕਰੋੜ ਤੋਂ ਉੱਪਰ ਆਪਣੇ ਪੁਰਸ਼ਾਂ ਦੀ ਆਬਾਦੀ ਹੈ, ਜਦੋਂ ਕਿ ਸਿੱਖਾਂ ਦੀ ਮੈਂ ਗੱਲ ਕਰ ਰਿਹਾ, ਜਦੋਂ ਕਿ ਸਿਰਫ 68 ਲੱਖ ਜਿਹੜੇ ਹੈਗੇ ਨੇ ਉਹ ਔਰਤਾਂ ਨੇ। ਮੈਂ ਤੁਹਾਨੂੰ ਸਹੀ ਆਂਕੜੇ ਕਹੋ ਤਾਂ ਉਹ ਵੀ ਮੈਂ ਦੱਸ ਸਕਦਾ, ਪਰ ਇਹ ਮੋਟੀ ਬੜੀ ਤੁਹਾਨੂੰ ਗੱਲ ਦੱਸ ਰਹੀ ਕਿਉਂਕਿ ਮੈਨੂੰ ਪਤਾ ਤੁਹਾਡਾ ਟਾਈਮ ਬਹੁਤ ਕੀਮਤੀ ਹੈ। ਇਹ ਅਨੁਪਾਤ ਬੀਬਾ ਜੀ ਕਿਉਂ ਪਿਆ ਰੀਤ ਕੌਰ ਜੀ? ਇਹ ਅਨੁਪਾਤ ਇਸ ਕਰਕੇ ਪਿਆ ਕਿਉਂਕਿ ਜਿਹੜੀ ਭਰੂਣ ਹੱਤਿਆ ਸੀ ਨਾ, ਉਹਦੀ ਰਿਪੋਰਟ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਭਰੂਣ ਹੱਤਿਆ ਕੀਤੀ ਗਈ। ਇਹ ਮੈਂ ਪੁਆਇੰਟ ਇਸ ਕਰਕੇ ਰੇਜ਼ ਕਰ ਰਿਹਾ ਕਿਉਂਕਿ ਅੱਜ ਜੇ ਆਪਾਂ 2 ਕਰੋੜ 8 ਲੱਖ ਦੀ ਗੱਲ ਕਰਦੇ ਹਾਂ ਸਿੱਖਾਂ ਦੀ, ਉਹ ਦੇਖਣ ਵਾਲੀ ਗੱਲ ਇਹ ਹੈ ਕਿ ਉਹਨਾਂ 2 ਕਰੋੜ 8 ਲੱਖ ਦੇ ਵਿੱਚ ਕਿੰਨੇ ਕੁ ਤੁਹਾਡੇ ਧਰਮ ਦੇ ਉੱਤੇ ਸਹੀ ਮਾਇਨੇ ਵਿੱਚ ਚੱਲਣ ਵਾਲੇ ਨੇ। ਅਗਰ ਕੋਈ ਸਿੱਖ ਸਹੀ ਮਾਇਨੇ ਵਿੱਚ ਧਰਮ ਤੇ ਚੱਲਣ ਵਾਲਾ ਤਾਂ ਕਦੀ ਭਰੂਣ ਹੱਤਿਆ ਨਹੀਂ ਕਰੇਗਾ, ਲੇਕਿਨ ਸਭ ਤੋਂ ਜ਼ਿਆਦਾ ਉਹਨਾਂ ਵਿੱਚ ਸੋ ਕਾਲ ਸਿੱਖਾਂ ਵਿੱਚ ਹੀ ਭਰੂਣ ਹੱਤਿਆਵਾਂ ਹੋਈਆਂ। ਇਹਦਾ ਮਤਲਬ ਕੀ ਹੈ ਕਿ ਹੁਣ 2 ਕਰੋੜ 8 ਲੱਖ ਦੇ ਵਿੱਚ ਕਿੰਨੇ ਕੁ ਸਿੱਖ ਨੇ ਜਿਹੜੇ ਅੰਮ੍ਰਿਤਧਾਰੀ ਨੇ, ਕਿੰਨੇ ਕੁ ਕੇਸਾਧਾਰੀ ਨੇ, ਕਿੰਨੇ ਕੁ ਆਪਣੇ ਆਪ ਨੂੰ ਭੋਨੇ ਵਾਲੇ, ਕਿੰਨੇ ਕੁ ਆਪਣੇ ਆਪ ਨੂੰ ਸਹਿਜਧਾਰੀ ਖਵਾ ਰਹੇ, ਉਹ ਵੀ ਸਿੱਖ ਖਵਾ ਰਹੇ ਨੇ। ਔਰ ਇਹਨਾਂ ਦੇ ਵਿੱਚ ਫਿਰ ਤੁਸੀਂ ਦੂਜੇ ਸੈਕਟ ਵੀ ਆ ਜਾਂਦੇ ਨੇ ਜਿਨ੍ਹਾਂ ਨੂੰ ਆਪਾਂ ਉਹਨਾਂ ਨੇ ਹੁਣ ਨਾਮ ਤਾਂ ਨਹੀਂ ਕੀ ਲਿਖਵਾਇਆ ਹੋਏਗਾ ਜਾਂ ਮੈਨੂੰ ਨਹੀਂ ਪਤਾ, ਲੇਕਿਨ ਇਹ ਸਾਰੀਆਂ ਗੱਲਾਂ ਮੇਰੇ ਖਿਆਲ ਦੇ ਵਿੱਚ, ਔਰ ਅਗਰ ਇਹ ਗੱਲਾਂ ਹੁੰਦੀਆਂ ਰਹੀਆਂ ਤਾਂ ਅੱਗੋਂ ਆਬਾਦੀ ਘਟੇਗੀ। ਹੁਣ ਤੁਸੀਂ ਦੇਖੋ ਮੁਸਲਮਾਨ ਦੀ ਆਬਾਦੀ ਵਧੀ ਹੈ, ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਆਪਣੇ ਬੱਚਿਆਂ ਕਰਕੇ ਵਧਾਈ ਹੈ, ਲੇਕਿਨ ਉਹ ਫਿਰ ਵੀ ਇੱਕ ਕਿਸਮ ਦੀ ਭਾਵੇਂ ਉਹਨਾਂ ਕੋਲ ਕੱਟੜਵਾਦੀ ਹੈ ਧਰਮ ਦੇ ਵਿੱਚ, ਲੇਕਿਨ ਇੱਕ ਧਰਮ ਦੀ ਬਿਨਾਂ ਦੇ ਉੱਤੇ ਉਹ ਸਾਰੇ ਇੱਕ ਮੁੱਠ ਨੇ। ਅਸੀਂ ਤੇ ਧਰਮ ਦੀ ਬਿਨਾਂ ਦੇ ਉੱਤੇ ਇੱਕ ਵੇਲੇ ਕੋਈ ਬਾਣੀ ਵਿਗਾੜ ਰਿਹਾ, ਕੋਈ ਇਤਿਹਾਸ ਵਿਗਾੜ ਰਿਹਾ, ਕੋਈ ਕੁਛ ਲਗਾ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਸਹੀ ਮਾਇਨੇ ਵਿੱਚ ਤਾਂ ਅਸੀਂ ਚੱਲ ਨਹੀਂ ਰਹੇ। ਕਸੂਰ ਸਾਡਾ ਵੀ ਹੈ ਵਿੱਚੋਂ। तो जिथों तक मैं समझदा बीमारी कौर जी ये कारण कई हो सकते हैं, लेकिन सब तो बड़ा और सब तो जो ज्यादा कारण हुआ कि जो हाकम ही ये कह दें कि असीं सिखां दी नस्लकुशी करनी जिस तरह औरंगजेब ने कहा कि हुण इहदी तुसीं मेरे को मिसाल पूछ सकते हो कि किस तरह ये आपां अंदाजा लगा सकते हैं या किस तरह अपनी इस जिहड़ा वक्त साहब जिहड़ा बयान मैं तुहानूं दित्ता इहनूं आपां जायज़ किवें चढ़ा सकते हैं, क्योंकि उन्होंने खुद ये कहा जिस तरह उन्हें कहा सी औरंगजेब ने कि दारुल हरम तो दारुल इस्लाम बना देंगे, ये खुद कह रहे हैं कि 2024 तक असीं सारा हिंदुस्तान नूं हिंदू राष्ट्र दे विच तब्दील कर देंगे। ये रिकॉर्ड ये आंकड़े साडे कोल पए ने। फिर औरंगजेब दे विच ते इन्हां दे विच जिहड़े सो कॉल्ड अज दा हिंदू साम्राज्य है उहदे विच फर्क की रह गया बीबा जी? वो भी कह रहे थे कि मैं इस्लाम बना लेंगा, ये कह रहे थे कि हिंदू राष्ट्र बना लेंगे। सारे हम तुहाडे सामने स्टेटमेंट्स लगी और सादी गल है, कोई तथ्य नहीं है बीबा जी। जी जी अमीन जिस तुसीं भरूण हत्या की गल की ये वाज मेरा नैक्सट क्वेश्चन, बिकॉज जिस तरह आप हमेशा जैनोसाइड की गल करते किस तरह साडे नाल जैनोसाइड किया गया, साडी नस्लकुशी की गई, पर जिस तरह एक अज रिपोर्ट सामने आई उस ये साबित साफ हुंदा पिया है कि किसी ईवन लाइक सिक्खी दे विच मुंडे कुड़ी दे विच कोई फर्क नहीं आंदा पिया, पर जिस तरह अज दी रिपोर्ट दे विच साफ होया है कि मुंडियां दे मुकाबले कुड़ियां दी गिनती जिहड़ी सिक्खी दे विच बहुत घट है। फिर असीं भरूण हत्या दी गल कीती है, जैनोसाइड की गल करते ये भी एक तरह का असीं बच्चों का अपना ही जैनोसाइड अपने हत्थां नाल कर रहे हैं। सो सानू इस चीज़ से भी वेखण की जरूरत है, इस चीज़ के बारे भी सोचने की जरूरत है। थैंक यू सो मच कि तुसीं ये पॉइंट भी सामने लैके आंदा। पर वीर जी जिस तरह आप गल की है कि कारण है अपने सिखां की पापूलेशन इन्नी घट गई है, पर जिस तरह असीं गल की जैनोसाइड की, किस तरह बच्चे सारे नशियां दे विच ने जां फिर किस तरह साडे बच्चे जां साडे किसान सुसाइड करने ये एक रीजन है। पर जिस तरह डेमोक्रेटिक एक्सपर्ट्स अश्विनी नंदा ने तां इन्हां चीज़ां तो मूँह मोड़दे ये कहा कि द ओनली रीजन वाई सिखां की पापूलेशन घट है पंजाब दे विच बिकॉज काफ़ी सारे सिख पिछले सालों दे विच यूके कैनेडा ते अमेरिका नूं माइग्रेट हो गए ने, उत्थे चले गए ने। डू यू थिंक कि ये एक बहुत चंगा रीजन है जां उन्होंने जिहड़े फैक्ट्स है उन्होंने बयान सही ने? नहीं रितका जी ये रीजन हो सकता लेकिन बहुत चंगा रीजन नहीं हो सकता जी। बेशक थोड़ी जी चले गए ने तो मैं फिर अपना पॉइंट लेना जो चले भी गए ने तो फिर जो सिकलीकार बन जा रहे सिख ने जिन्होंने असी आंकड़े मुताबिक खुद 12 करोड़ 10 करोड़ से 12 करोड़ तक की आबादी मनते हैं, जो साबित सूरत ने। आज जो सेंसस होया ना ये जी गिनती दसी गई है ना 2 करोड़ 8 लाख ये सिर्फ जिन्होंने अपने आप को धर्म के बिना से सिख क्या होना, कोई पता नहीं किन्ने केसाधारी ने, कोई पता नहीं किन्ने अमृतधारी, लेकिन जो वो बनजारे सिख ने या जो सिकलीकार ने उन्होंने 80% पॉपुलेशन अजे भी साबित सूरत है।
जी मेरा प्रश्न यह है फिर वो कितने गए वो ठीक है एक कारण जो दिता नंबर ने ठीक है उन्होंने दंगे तो ठीक हो सकता है लेकिन सिख बाहर आए ने ये कोई शक नहीं है लेकिन वो आप किन्नी को पॉपुलेशन घटा सकते हैं पॉपुलेशन हमेशा घटेगी जो थोड़ी या जेनोसाइड होएगा मतलब नस्ल कुशी होएगी या फिर जिस हिसाब से आपने कहा कि ਜੇ ਸਾਡਾ ਧਰਮ ਸਾਨੂੰ ਇਹ ਇਜਾਜ਼ਤ ਹੀ ਨਹੀਂ ਦਿੰਦਾ ਕਿ ਅਸੀਂ ਭਰੂਣ ਹੱਤਿਆ ਕਰੀਏ ਤਾਂ ਫਿਰ ਸਾਡੇ ਧਰਮ ਦੇ ਵਿੱਚ ਇਹਦਾ ਮਤਲਬ ਹੈ ਕਿ ਅਸੀਂ ਆਪਣੇ ਧਰਮ ਨੂੰ ਜਾਂ ਤਾਂ ਸਮਝ ਨਹੀਂ ਸਕੇ ਜਾਂ ਫਿਰ ਕੇਵਲ ਅਖਬਾਰ ਸਿੱਖ ਰਹੇ ਹਾਂ ਸਿੱਖ ਨਾ ਅਸੀਂ ਬਣ ਸਕੇ ਨਾ ਸਿੱਖ ਅਸੀਂ ਆਪਣੇ ਆਪ ਨੂੰ ਬਣਾ ਸਕੇ ਹਾਂ ਤਾਂ ਫਿਰ ਜ਼ਾਹਿਰ ਤੌਰ ਪਰ ਉਹਨਾਂ ਦਾ ਜਿਹੜਾ ਕਾਰਨ ਹੈ ਮੈਂ ਉਹਦੇ ਨਾਲ ਪੂਰਾ ਸਹਿਮਤ ਨਹੀਂ ਹੋਵਾਂਗਾ ਲੇਕਿਨ ਜਿਹੜਾ ਮੇਰੀ ਨਜ਼ਰ ਦੇ ਵਿੱਚ ਕਾਰਨ ਹੈ ਉਹ ਇਹੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਕਿਉਂਕਿ ਜਿਹੜੇ ਸੈਂਸਸ ਹੋਇਆ ਨਾ ਵੀ ਵਾਰੀ ਤੁਹਾਡੀ ਧਰਮ ਦੀ ਬਣਾ ਦਿੱਤੇ ਹੋਇਆ ਸਾਨੂੰ ਧਰਮ ਤੋਂ ਹੀ ਦੂਰ ਕੀਤਾ ਜਾ ਰਿਹਾ ਸਭ ਤੋਂ ਪਹਿਲੀ ਵੱਡੀ ਗੱਲ ਤੇ ਇਹ ਹੈ ਨਾ ਤੁਸੀਂ ਅੱਜ ਪੰਜਾਬ ਦੀ ਚਲੇ ਜਾਓ ਤੁਹਾਨੂੰ ਕਿੰਨੇ ਕੁ ਪੇਸ਼ਾਧਾਰੀ ਸਾਬਤ ਸੂਰਤ ਸਿੱਖ ਮਿਲਦੇ ਦੂਰ ਦੂਰ ਤੱਕ ਤੁਹਾਨੂੰ ਕਿਤੇ ਮੁਸ਼ਕਲ ਦੇ ਨਾਲ ਕੋਈ ਸਿੱਖ ਜਾ ਕੇ ਮਿਲੇਗਾ ਉਹਦਾ ਕਾਰਨ ਕੀ ਹੈ ਹੁਣ ਜਿੰਨੇ ਕੁ ਬੱਚੇ ਨੇ ਔਰ ਸਿੱਖਾਂ ਸਰਦਾਰਾਂ ਦੇ ਬੱਚੇ ਨਾ ਦੋ ਕੇਸ ਰੱਖ ਰਹੇ ਨੇ ਫਿਰ ਸਾਡੀਆਂ ਬੱਚੀਆਂ ਜਿਹੜੀਆਂ ਨੇ ਉਹ ਆਪ ਇਹ ਕਹਿ ਰਹੀਆਂ ਕਿ ਸਾਨੂੰ ਕਲੀਨ ਸ਼ੇਵਨ ਸਿੱਖ ਚਾਹੀਦਾ ਇਹ ਸਾਰੀ ਗੱਲਾਂ ਨਾ ਅਸੀਂ ਆਪਣੀ ਕੌਮ ਨੂੰ ਐਜੂਕੇਟ ਕਰ ਸਕੇ ਨਾ ਕੌਮ ਦੀ ਕਮਿਊਨਿਟੀ ਨੂੰ ਐਜੂਕੇਟ ਕਰ ਸਕੇ ਨਾ ਅਸੀਂ ਆਪਣੇ ਅਮੀਰ ਰਿਸ਼ਤੇ ਨਾਲ ਜੋੜ ਸਕੇ ਔਰ ਜੇ ਕੋਈ ਸਾਡਾ ਇਤਿਹਾਸ ਥੋੜਾ ਬਹੁਤਾ ਹੈ ਉਹ ਅੱਜ ਵੀ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਔਰ ਅੱਜ ਵੀ ਤੁਹਾਡੇ ਪੰਜਾਬ ਦੇ ਉੱਤੇ ਜਿਹੜਾ ਸਾਡੀਆਂ ਮੇਨ ਸੰਸਥਾਵਾਂ ਨੇ ਚਲੋ ਮੈਂ ਅਕਾਲ ਤਖਤ ਸਾਹਿਬ ਕਹਿੰਦਾ ਉਹਦੇ ਕੌਣ ਲੋਕ ਕਾਬਜ਼ ਹੋਏ ਨੇ ਉਹ ਲੋਕ ਕਾਬਜ਼ ਨੇ ਜਿਨ੍ਹਾਂ ਦਾ ਸਿੱਧਾ ਸੰਬੰਧ ਸਿੱਖ ਵਿਰੋਧੀ ਸ਼ਕਤੀਆਂ ਦੇ ਨਾਲ ਹੈ ਤੁਸੀਂ ਨਾ ਤਾਂ ਧਰਮ ਦੀ ਬਣਾ ਦੇ ਉੱਤੇ ਪ੍ਰਫੁੱਲਤ ਕਰ ਸਕਦੇ ਆਪਣੇ ਆਪ ਨੂੰ ਤੁਸੀਂ ਨਾ ਹੀ ਠੀਕ ਹੈ ਆਰਥਿਕ ਪੱਖੋਂ ਜੇ ਸਾਡੇ ਕੁਝ ਬਾਹਰ ਗਏ ਨੇ ਜਿਹੜੀ ਉਹਨਾਂ ਨੇ ਆਰਥਿਕ ਪੱਖੋਂ ਸਟਰੋਂਗ ਕੀਤਾ ਉਹ ਪੂਰੇ ਹਿੰਦੁਸਤਾਨ ਨੂੰ ਸਟਰੋਂਗ ਕੀਤਾ ਖਾਲੀ ਪੰਜਾਬ ਨੂੰ ਸਟਰੋਂਗ ਨਹੀਂ ਕੀਤਾ ਜਿਹੜੀ ਆਰਥਿਕ ਦਿਸ਼ਾ ਦੇ ਵਿੱਚ ਹੈ ਲੇਕਿਨ ਧਰਮ ਦੇ ਪੱਖੋਂ ਅਸੀਂ ਕਿੰਨੇ ਕੁ ਪਸਰ ਗਏ ਕਿੰਨੇ ਕੁ ਗਰੀਬ ਹੋ ਗਏ ਉਹ ਆંકੜੇ ਵੀ ਸਾਡੇ ਸਾਹਮਣੇ ਨੇ जी 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 तो वीर जी बिफोर वी मूव ऑन टू नैक्सट विषय ते गलबात करिए कि छोटा जिहा क्वेश्चन इस दे नाल ही मैं फॉलो अप करांगी जिस तरह तुसीं गल कीती है सिखलीकर दे विच तुसीं गल कीती किस तरह 2 करोड़ दे नेड़े करीब सिख ने पर जिहड़े कि इस जिहड़ी आ रिपोर्ट है ਉਹਦੇ ਵਿੱਚ शामिल नहीं ने पर की कारण है कि इन्हां नूं शामिल नहीं कीता गया आल्सो डू यू थिंक कि ਸਾਨੂੰ ਇਹ ਜਿਹੜੀ ਰਿਪੋਰਟ ਹੈ ਸਿੱਖਾਂ ਦੀ ਜਿਹੜੀ ਪਾਪੂਲੇਸ਼ਨ ਦੀ ਛੋਟੀ ਦਿਖਾ ਕੇ ਕਿ ਇਟਸ ਓਨਲੀ 8% ਭਾਰਤ ਦੇ ਵਿੱਚ ਹੈ ਸਾਨੂੰ ਡਰਾਉਣਾ ਚਾਹੁੰਦੇ ਨੇ ਜਾਂ ਕੋਈ ਸਿਆਸੀ ਲਾਹਾ ਲੈਣਾ ਚਾਹੁੰਦੇ ਨੇ ਡੂ ਯੂ ਥਿੰਕ ਇਹਦੇ ਪਿੱਛੇ ਕੋਈ ਇਸ ਤਰ੍ਹਾਂ ਦੀ ਵਿਚਾਰ ਹੋ ਸਕਦੀ ਹੈ ਸਿਆਸੀ ਲਾਹਾ ਤਾਂ ਹੋਏਗਾ ਹੀ ਹੋਏਗਾ ਡੈਫੀਨਿਟਲੀ ਸਿਆਸੀ ਲਾਹਾ ਤੇ ਕਿਉਂਕਿ ਆਫਟਰ ਆਲ ਜਿਸ ਚੀਜ਼ ਦੇ ਲਈ ਉਹ ਚਾਹ ਰਹੇ ਨੇ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ ਔਰ ਅਸੀਂ ਸਿੱਖਾਂ ਨੂੰ ਖਤਮ ਕਰਨਾ ਜਿਸ ਹਿਸਾਬ ਨਾਲ ਚਾਹ ਰਹੇ ਨੇ ਜ਼ਾਹਿਰ ਤੌਰ ਉੱਪਰ ਇੱਕ ਪ੍ਰੋਪੇਗੈਂਡਾ ਵੀ ਹੋ ਸਕਦਾ ਹੈ ਕਿ ਠੀਕ ਹੈ ਇਹਨਾਂ ਨੂੰ ਇਸ ਤਰੀਕੇ ਨਾਲ ਡਿਮੋਰਲਾਈਜ਼ ਕਰੀਏ ਇਸ ਤਰੀਕੇ ਨਾਲ ਇਹਨੂੰ ਥੱਲੇ ਲੈ ਆਈਏ ਕਿ ਦੇਖੋ ਜੀ ਇੰਨੀ ਘੱਟ ਇਹਨਾਂ ਦੀ ਗਿਣਤੀ ਰਹਿ ਗਈ ਹੈ ਅੱਧੇ ਕੁ ਤਾਂ ਉਦਾਂ ਹੀ ਪਰੇਸ਼ਾਨ ਹੋ ਜਾਣਗੇ ਔਰ ਦੂਸਰੀ ਗੱਲ ਫਿਰ ਮੈਂ ਇਹ ਜਿਹੜਾ ਤੁਸੀਂ ਮੇਰੇ ਕੋਲ ਕੁਐਸਚਨ ਪੁੱਛਿਆ ਨਾ ਕਿ ਕੀ ਕਾਰਨ ਹੈ ਕਿ ਸਿੱਖਲੀ ਕਰ ਇਹੀ ਕੁਐਸਚਨ ਬੀਬਾ ਰੀਤ ਕੌਰ ਜੀ ਮੈਂ ਵੀ ਜਾਣਨਾ ਚਾਹੁੰਦਾ ਇਸੇ ਕਰਕੇ ਮੈਂ ਸਾਰੇ ਵਿਦਵਾਨਾਂ ਨੂੰ ਸਵਾਲ ਪੁੱਛੇ ਮੇਰੇ ਕੋਲ ਵੀ ਜਿਹਦੀ ਇੰਟਰਵਿਊ ਲਈ ਆਉਂਦੇ ਵਿਦਵਾਨ ਈਵਨ ਉਸ ਸੈਮੀਨਾਰ ਦੇ ਵਿੱਚ ਵੀ ਮੈਂ ਪ੍ਰਸ਼ਨ ਰੇਜ਼ ਕੀਤਾ ਫਿਰ ਮੈਂ ਕਿਹਾ ਕਿ ਤੁਸੀਂ ਜਿਹੜੇ ਲੋਕ ਉਹਨਾਂ ਨੂੰ ਮਦਦ ਕਰ ਰਹੇ ਹੋ ਉਹਨਾਂ ਦੇ ਲਈ ਗੁਰਦੁਆਰੇ ਬਣਾ ਰਹੇ ਹੋ ਆਰਥਿਕ ਪੱਖੋਂ ਅਸੀਂ ਉੱਥੇ ਬੜੀ ਮਾਇਆ ਇਕੱਠੀ ਕੀਤੀ ਉਹਨਾਂ ਵਾਸਤੇ ਔਰ ਮਾਇਆ ਜਾ ਰਹੀ ਹੈ ਉਹਨਾਂ ਨੂੰ ਆਰਥਿਕ ਪੱਖੋਂ ਸਟਰੋਂਗ ਕਰਨ ਵਾਸਤੇ ਤੇ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਕਿ ਦੇਖੋ ਹਰ ਸਿੱਖ ਨੇ ਭਾਵੇਂ ਦੇਖੋ ਕੋਈ ਪਤਾ ਨਹੀਂ ਹੈ ਪਰ ਸਿੱਖ ਨੇ ਹਰ ਫੀਲਡ ਵਿੱਚ ਤਰੱਕੀ ਕੀਤੀ ਹੈ ਇਸ ਨਾਲ ਤੁਸੀਂ ਵੀ ਸਹਿਮਤ ਹੋਗੇ ਲੇਕਿਨ ਸਿੱਖਲੀਕਾਰ ਆਰਥਿਕ ਪੱਖੋਂ ਕਿਉਂ ਪਛੜੇ ਰਹਿ ਗਏ ਜਿਹੜੇ ਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਵਕਤ ਇੰਨੇ ਜ਼ਿਆਦਾ ਸਮਰੱਥ ਸਨ ਕਿ ਸਤਿਗੁਰੂ ਜੀ ਨੇ ਫੌਜਾਂ ਨੂੰ ਇਹ ਹਥਿਆਰ ਸਪਲਾਈ ਕਰਿਆ ਕਰਦੇ ਸਨ ਹੁਣ ਇਹ ਉਹੀ ਹਥਿਆਰਾਂ ਤੋਂ ਕਿਉਂਕਿ ਹੁਣ ਨਿਕਲਣ ਜ਼ਮਾਨਾ ਆ ਗਿਆ ਹਥਿਆਰ ਅੱਗੇ ਵੱਧ ਗਏ ਹੁਣ ਇਹ ਬਾਲਟੀਆਂ ਦੇ ਥੱਲੇ ਵਗੈਰਾ ਬਣਾ ਰਹੇ ਨੇ ਜਾਂ ਫਿਰ ਜੇ ਟਰੰਕ ਵਗੈਰਾ ਬਣਾ ਰਹੇ ਨੇ ਏਦਾਂ ਦਾ ਬਿਜ਼ਨਸ ਕਰ ਰਹੇ ਨੇ ਜਾਂ ਫਿਰ ਉਹ ਜਿਹੜੀਆਂ ਹੁੰਦੀਆਂ ਛੁਰੀਆਂ ਚਾਕੂ ਤੇਜ਼ ਕਰਨ ਕਿਉਂਕਿ ਉਹ ਵੀ ਹੁਣ ਹਥਿਆਰ ਤਾਂ ਹੁਣ ਉਹ ਹਥਿਆਰ ਤਾਂ ਅੱਜ ਕੱਲ੍ਹ ਨਹੀਂ ਰਹੇ ਹੁਣ ਤਾਂ ਦੂਜੇ ਹਥਿਆਰ ਆ ਗਏ ਜਿਹਨਾਂ ਨੂੰ ਆਪਾਂ ਅੱਜ ਵੀ ਨਹੀਂ ਹਥਿਆਰ ਕਹਿੰਦੇ ਅੱਗ ਦੇ ਨਾਲ ਚੱਲਣ ਵਾਲੇ ਹੁਣ ਮੇਰਾ ਪ੍ਰਸ਼ਨ ਉੱਥੇ ਵੀ ਇਹ ਸੀਗਾ ਕਿ ਚਲੋ ਜੇ ਇਸ ਪੱਖੋਂ ਵੀ ਆਰਥਿਕ ਪੱਖੋਂ ਥੋੜੇ ਜਿਹੇ ਰਹਿ ਗਏ ਨੇ ਥੱਲੇ ਤੁਸੀਂ ਉਹਨਾਂ ਨੂੰ ਆਰਥਿਕ ਪੱਖੋਂ ਉੱਚੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ ਧਰਮ ਦੇ ਪੱਖੋਂ ਤੁਸੀਂ ਉਹਨਾਂ ਨੂੰ ਉੱਚੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਵੇਖਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਜਾ ਕੇ ਪੁੱਛਿਆ ਗਿਆ ਕਿ ਜਦੋਂ ਸੈਂਸਸ ਹੋਇਆ ਉਹਨਾਂ ਨੇ ਆਪਣਾ ਧਰਮ ਲਿਖਵਾਇਆ ਕੀ ਸੀ ਇਸ ਕਰਕੇ ਮੈਂ ਉਹਨਾਂ ਨੇ ਪ੍ਰਸ਼ਨ ਰੇਜ਼ ਕਰ ਦਿੱਤਾ ਕਿ ਹੁਣ ਤੁਸੀਂ ਜਦੋਂ ਜਾਓਗੇ ਮਦਦ ਲੈ ਕੇ ਸਾਨੂੰ ਬੇਸ਼ੱਕ ਤੁਸੀਂ ਨਾਲ ਲੈ ਕੇ ਜਾਣਾ ਕੈਮਰੇ ਦੇ ਸਾਹਮਣੇ ਅਸੀਂ ਜਾ ਕੇ ਉਹਨਾਂ ਨਾਲ ਗੱਲਾਂ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਤੁਹਾਡਾ ਧਰਮ ਕੀ ਹੈ ਤੁਸੀਂ ਪੇਸ਼ਾਧਾਰੀ ਹੋ ਕਿਸ ਹਾਂ ਇਹ ਗੱਲ ਉਹ ਕਹਿੰਦੇ ਨੇ ਕਿ ਅਸੀਂ ਬਾਬੇ ਨਾਨਕ ਨੂੰ ਮੰਨਦੇ ਹਾਂ ਇਹ ਲੇਕਿਨ ਉਹਨਾਂ ਨੂੰ ਇਸ ਤੋਂ ਇਲਾਵਾ ਕੁਝ ਨਹੀਂ ਪਤਾ ਬਾਬੇ ਨਾਨਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਲ ਬਾਬੇ ਨਾਨਕ ਨਾਲ ਉਹ ਕਰਦੇ ਨੇ ਇਹ ਜਿਹੜਾ ਤੁਸੀਂ ਮੇਰੇ ਕੋਲ ਪ੍ਰਸ਼ਨ ਪੁੱਛਿਆ ਨਾ ਬੀਬਾ ਇਹੀ ਪ੍ਰਸ਼ਨ ਮੈਂ ਤਲਾਸ਼ ਕਰਨ ਦੀ ਕੋਸ਼ਿਸ਼ ਚਾਹ ਪਰ ਜਦੋਂ ਇਹ ਤਲਾਸ਼ ਹੋ ਜਾਏਗਾ ਤੇ ਆਪਾਂ ਜ਼ਰੂਰ ਦੀ ਖੁੱਲ ਕੇ ਗੱਲ ਕਰਾਂਗੇ ਜੀ ਬਿਲਕੁਲ ਬਿਲਕੁਲ ਤੇ ਵੀਰ ਜੀ ਹੁਣ ਅਸੀਂ ਹੋਰ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਲੈਣੇ ਚਾਹਾਂਗੇ ਜਿਸ ਤੁਸੀਂ ਜਾਣਦੇ ਕਿ ਪਿਛਲੀ ਵਾਰ ਇਸ ਤਰ੍ਹਾਂ ਬਾਪੂ ਸੂਰਤ ਸਿੰਘ ਜੀ ਖਾਲਸਾ ਜੀ ਦੇ ਬਾਰੇ ਗੱਲਬਾਤ ਕੀਤੀ ਸੀ ਉਹਨਾਂ ਨੇ ਸੰਘਰਸ਼ ਦੇ ਬਾਰੇ ਗੱਲਬਾਤ ਕੀਤੀ ਸੀ ਈਵਨ 16 ਜਨਵਰੀ ਤੋਂ ਸ਼ੁਰੂ ਹੋਇਆ ਸੀ ਸੰਘਰਸ਼ ਹਜੇ ਤੱਕ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਬਾਦਲ ਸਰਕਾਰ ਨੇ ਕੋਈ ਨਾ ਕੋਈ ਇਸ ਤੇ ਐਕਸ਼ਨ ਲਿੱਤਾ ਨਾ ਕੋਈ ਸਟੈਪ ਲਿੱਤਾ ਈਵਨ
ਜਥੇਦਾਰ ਅਕਾਲ ਤਖਤ ਸਾਹਿਬ ਵੀ ਚੁੱਪੀ ਨੇ। ਪਰ ਜਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਬਾਪੂ ਸੂਰਤ ਸਿੰਘ ਖਾਲਸਾ ਚੱਲ ਰਹੇ ਸੰਘਰਸ਼ ਲਈ ਕਮੇਟੀ ਜਿਹੜੀ ਬਣੀ ਸੀਗੀ, ਉਹਨਾਂ ਨੇ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲ ਕੇ ਇਹ ਮੰਗ ਪੱਤਰ ਦਿੱਤਾ ਸੀ। ਇਸ ਮੰਗ ਪੱਤਰ ਰਾਹੀਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਉਹਨਾਂ ਨੇ ਅਪੀਲ ਕੀਤੀ ਕਿ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਪੰਥ ਰਤਨ ਅਤੇ ਫਖਰੇ ਕੌਨ ਅਵਾਰਡ ਜਿਹੜਾ ਵਾ ਵਾਪਿਸ ਲੈਣ। ਇਸ ਤੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਨਾ ਕਰਕੇ ਆਪਣੀ ਗੁਲਾਮੀ ਦਾ ਸਬੂਤ ਫਿਰ ਤੋਂ ਦਿੱਤਾ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਠੀਕ ਹੈ ਜੀ, ਦੋ ਗੱਲਾਂ। ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਸੰਘਰਸ਼ ਬਾਪੂ ਸੂਰਤ ਸਿੰਘ ਦਾ ਚੱਲ ਰਿਹਾ ਨਾ, ਉਹ ਬਹੁਤ ਜ਼ਿਆਦਾ ਲਟਕਾਇਆ ਜਾ ਰਿਹਾ। ਇਸ ਗੱਲ ਨੂੰ ਸਮਝਣਾ ਜੀ, ਲਟਕਾਏ ਜਾਣ ਤੋਂ ਬਾਅਦ ਇੱਕ ਪ੍ਰਸ਼ਨ ਪੈਦਾ ਹੋ ਰਿਹਾ ਹੈ ਲੋਕਾਂ ਦੇ ਵਿੱਚ। ਇਸ ਗੱਲ ਦਾ ਕੋਈ ਬੁਰਾ ਨਾ ਮੰਨੇ, ਤੁਹਾਡੇ ਵਿਊਅਰਸ ਕੋਲ ਮੈਂ ਪਹਿਲਾਂ ਹੀ ਮਾਫੀ ਮੰਗ ਰਿਹਾ ਕਿ ਇੰਨੀ ਲੰਬੀ ਹੰਗਰ ਸਟ੍ਰਾਈਕ, ਭੁੱਖ ਹੜਤਾਲ ਜਿਹੜੀ ਹੈ, ਉਹ ਆਮ ਲੋਕ ਹੁਣ ਗੱਲਾਂ ਕਰਨ ਲੱਗ ਪਏ ਨੇ ਕਿ ਨਹੀਂ ਚੱਲ ਸਕਦੀ, ਕਿ ਇੰਨਾ ਲੰਬਾ 6 ਮਹੀਨੇ ਕੋਈ ਬੰਦਾ ਬਗੈਰ ਖਾਦੇ ਪੀਤੇ ਨਹੀਂ ਰਹਿ ਸਕਦਾ। ਹੁਣ ਇਸ ਨੂੰ ਲੰਬਾ ਕਿਉਂ ਕੀਤਾ ਗਿਆ ਔਰ ਕਿਉਂ ਉਹਨਾਂ ਨੂੰ ਔਰ ਕਿਸ ਤਰੀਕੇ ਨਾਲ ਉਹਨਾਂ ਨੂੰ ਜੀਵਿਤ ਰੱਖਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਕਿ ਜਿੰਨਾ ਇਹ ਲੰਬਾ ਕਰਨਗੇ ਓਨਾ ਹੀ ਸੰਘਰਸ਼ ਮੱਠਾ ਪੈ ਜਾਏਗਾ। ਕਿਉਂਕਿ ਇਹ ਸੰਘਰਸ਼ ਇੰਨਾ ਸਟਰੋਂਗ ਸੰਘਰਸ਼ ਹੈ ਕਿਉਂਕਿ ਬਾਪੂ ਸੂਰਤ ਸਿੰਘ ਜੀ ਨੇ ਸਾਰੀ ਕੌਮ ਨੂੰ ਜਗਾਇਆ, ਜਾਗਰਤ ਕਰ ਦਿੱਤਾ। ਉਹਨਾਂ ਦਾ ਮੁੱਦਾ, ਉਹਨਾਂ ਦਾ ਮਿਸ਼ਨ, ਫਿਰ ਉਹ ਆਪਣੀ ਉਸ ਅੜੀ ਦੇ ਉੱਪਰ ਬਾਜ਼ਿਦ ਨੇ ਕਿ ਜਾਣ ਦੇਣਗੇ। ਜਦੋਂ ਕਿ ਇਸ ਤੋਂ ਪਹਿਲਾਂ ਗੁਰਬਖਸ਼ ਸਿੰਘ ਦਾ ਵਰਤ ਤੁੜਵਾਇਆ ਗਿਆ, ਹੁਣ ਉਹਦੇ ਪਿੱਛੇ ਕਾਰਨ ਕਿਸੇ ਨੇ ਸ਼ਾਰਟ ਵਿੱਚ ਤੁਹਾਨੂੰ ਦੱਸਦਾ ਚੱਲਾਂ ਤਾਂ ਕਿ ਤੁਹਾਡੇ ਵਿਊਅਰਸ ਇਹ ਜਾਣ ਸਕਣ ਕਿ ਗੁਰਬਖਸ਼ ਸਿੰਘ ਖੁਦ RSS ਨਾਲ ਜਾ ਕੇ ਮਿਲ ਗਿਆ ਸੀ। ਹੰਗਰ ਸਟ੍ਰਾਈਕ ਤੇ ਬੈਠਣ ਤੋਂ ਪਹਿਲਾਂ RSS ਨੇ ਦੇ ਨਾਲ ਉਸਦਾ ਸਮਝੌਤਾ ਸੌਦਾ ਹੋ ਗਿਆ ਸੀ ਕਿ ਤੂੰ 30-40 ਦਿਨ ਜਾਂ 15-20 ਦਿਨ ਜਦੋਂ ਤੂੰ ਹੰਗਰ ਸਟ੍ਰਾਈਕ ਤੇ ਬੈਠੇਗਾ ਤੇ ਤੇਰੀ ਸਟ੍ਰਾਈਕ ਤੋੜਨ ਦੇ ਵਾਸਤੇ ਅਸੀਂ 4-5-6 ਸਿੱਖਾਂ ਨੂੰ ਰਿਹਾਅ ਕਰ ਦਿਆਂਗੇ। ਬਕਾਇਦਾ ਸਮਝੌਤਾ ਸੌਦਾ ਹੋਇਆ ਸੀ। ਹੁਣ ਤੁਸੀਂ ਪ੍ਰਸ਼ਨ ਕਰੋਗੇ ਫਿਰ ਇਹ ਸਫਲ ਕਿਉਂ ਨਹੀਂ ਹੋਇਆ? ਕਿਉਂਕਿ ਜਦੋਂ ਗੁਰਬਖਸ਼ ਸਿੰਘ ਹੰਗਰ ਸਟ੍ਰਾਈਕ ਤੇ ਬੈਠਾ ਨਾ, ਤਾਂ ਲੋਕਾਂ ਦੀਆਂ ਨਜ਼ਰਾਂ ਸਾਰੀਆਂ ਦੀ ਸਾਰੀਆਂ ਪ੍ਰਕਾਸ਼ ਸਿੰਘ ਬਾਦਲ ਉੱਪਰ ਜਾ ਟਿਕੀਆਂ ਕਿ ਜੀ ਬਾਦਲ ਰਿਹਾਅ ਕਰੇਗਾ, ਜੀ ਬਾਦਲ ਆ ਕਰੇਗਾ, ਜੀ ਬਾਦਲ ਕਿਉਂ ਨਹੀਂ ਕਰ ਰਿਹਾ। ਉਹਨਾਂ ਨੇ ਇਹ ਸੋਚਿਆ ਕਿ ਜੇ ਅਸੀਂ ਹੁਣ ਬੰਦੇ ਇਹਨਾਂ ਦੇ ਰਿਹਾਅ ਕਰ ਦਿੰਦੇ ਸਿੱਖ, ਤਾਂ ਉਹਦਾ ਕ੍ਰੈਡਿਟ ਵੀ ਹੁਣ ਬਾਦਲ ਵਾਲੇ ਹੀ ਚਲਾ ਜਾਏਗਾ, ਜਿਹੜਾ ਕਿ RSS ਵਾਲੇ ਇੱਕ ਘਾਤ ਲਾ ਕੇ ਬੈਠੇ ਹੋਏ ਕਿ ਕਦੋਂ ਪੰਜਾਬ ਦੇ ਉੱਤੇ ਪੂਰਾ ਤਰ੍ਹਾਂ ਨਾਲ ਮੁਕੰਮਲ ਆਪਣਾ ਕਬਜ਼ਾ ਕਰਨ। ਬਾਦਲ ਤੇ ਇੱਕ ਹਥਿਆਰ ਹੈ ਉਹਨਾਂ ਦਾ। ਹੁਣ ਜਦੋਂ ਉਹਨਾਂ ਨੇ ਸੋਚ ਲਿਆ ਕਿ ਸਾਰੀ ਜੇ ਅਸੀਂ ਰਿਹਾਅ ਕਰਦੇ ਤੇ ਕ੍ਰੈਡਿਟ ਬਾਦਲ ਚਲਾ ਜਾਏਗਾ, ਉਹਨਾਂ ਨੇ ਆਪਣਾ ਜਿਹੜਾ ਸੀਗਾ ਗੁਰਬਖਸ਼ ਸਿੰਘ ਤੋਂ ਹੱਥ ਹਟਾ ਲਿਆ। ਗੁਰਬਖਸ਼ ਸਿੰਘ ਕੁਰਬਾਨੀ ਦਾ ਮਾਦਾ ਰੱਖਣ ਵਾਲਾ ਵਿਅਕਤੀ ਹੈ ਨਹੀਂ ਸੀਗਾ, ਉਹ ਵਿਕਾਊ ਪਰਸਨ ਸੀਗਾ। ਇਸ ਕਰਕੇ ਉਹਨੇ ਜਦੋਂ ਔਰ ਇਹਦੇ ਨਾਲ ਬੀਬਾ ਜੀ ਇੱਕ ਹੇਠੀ ਹੋਈ ਸਿੱਖਾਂ ਦੀ ਕਿ ਆਹ ਤੁਹਾਡੇ ਸਿੱਖ ਨੇ ਜਿੱਦਾਂ ਇੱਕ ਗੁਰੂ ਦੇ ਕੇ ਤੁਸੀਂ ਅਰਦਾਸ ਕੀਤੀ ਔਰ ਅਰਦਾਸ ਤੋੜ ਲਈ ਹੈ। ਹੁਣ ਇਸ ਪੱਖੋਂ ਵੀ ਬਾਪੂ ਸੂਰਤ ਸਿੰਘ ਦੀ ਜਿਹੜੀ ਗੱਲ ਸੀ ਉਹ ਕਾਫੀ ਸਟਰੋਂਗ ਹੋ ਗਈ। ਲੇਕਿਨ ਹੁਣ ਹੋਇਆ ਕੀ, ਹੁਣ ਉਹਨਾਂ ਨੇ ਕਿਹਾ ਕਿ ਇਹਨੂੰ ਲਟਕਾਓ ਤਾਂ ਕਿ ਪ੍ਰਸ਼ਨ ਪੈਦਾ ਹੋਣ ਕਿ ਇੱਕ ਵਿਅਕਤੀ ਇੰਨਾ ਦਿਨ ਬਗੈਰ ਖਾਦੇ ਪੀਤੇ ਕਿਵੇਂ ਰਹਿ ਸਕਦਾ। ਔਰ ਫਿਰ ਦੂਸਰਾ, ਜਿੰਨਾ ਤੁਸੀਂ ਲਟਕਾਓਗੇ ਉਹਨਾਂ ਸੰਘਰਸ਼ ਮੱਠਾ ਪਵੇਗਾ। ਤੁਸੀਂ ਅੱਜ ਦੇਖੋ ਬੀਬਾ ਜੀ, ਕੱਲ ਦਾ ਸੰਘਰਸ਼ ਔਰ ਅੱਜ ਦੇ ਸੰਘਰਸ਼ ਕਾਫੀ ਫਰਕ ਪੈ ਗਿਆ, ਕਾਫੀ ਮੱਠਾਪਨ ਆ ਚੁੱਕਾ ਹੈ। ਹੁਣ ਇਹੋ ਹੀ ਮੱਠਾਪਨ ਲਿਆ ਕੇ ਆਖਰ ਬਾਪੂ ਸੂਰਤ ਸਿੰਘ ਦੀ ਸ਼ਹਾਦਤ ਤਾਂ ਹੋਣੀ ਹੈ, ਲੇਕਿਨ ਇੰਨਾ ਕੁ ਮੱਠਾਪਨ ਆ ਜਾਏਗਾ। ਫਿਰ ਜਿਹੜੀ ਤੁਹਾਡੀ ਉਹ ਗੱਲ ਹੋਏਗੀ ਨਾ ਏਕਤਾ ਦੀ, ਉਹਦੇ ਪਿੱਛੇ ਇਹ ਦਬ ਜਾਏਗੀ ਗੱਲ। ਜਦੋਂ ਇਹ ਪ੍ਰਸ਼ਨ ਸਾਹਮਣੇ ਆਏਗਾ ਜੀ ਇੰਨੇ ਦਿਨ ਉਹ ਵਿਅਕਤੀ ਕਿਉਂ ਦਾ ਕਿੱਦਾਂ ਰਿਹਾ ਬਗੈਰ ਕੁਝ ਖਾਦੇ, ਫਿਰ ਇੱਕ ਤੋਹਫਾ। ਇਹ ਬੜੀ ਗਹਿਰੀ ਚਾਲ ਹੈ ਜੇ ਆਪਾਂ ਇਸ ਨੂੰ ਸਮਝ ਸਕੀਏ, ਜਿਹੜੀ ਪਿੱਛੇ ਚਲਾਈ ਜਾ ਰਹੀ ਹੈ, ਜਿਹੜੀ ਕਿ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ। ਹੁਣ ਦੂਸਰੀ ਗੱਲ, ਤੁਸੀਂ ਵੀ ਇਹ ਪੁੱਛਿਆ ਕਿ ਅਵਾਰਡ ਖਿਤਾਬ ਕੀਤਾ ਹੋਇਆ ਵਾਪਸ। ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਜਥੇਦਾਰ ਹੈ ਨਾ, ਮੈਂ ਤੁਹਾਡੇ ਵਿਊਅਰਸ ਨੂੰ ਦੱਸ ਦਿੰਦਾ ਕਿਉਂਕਿ ਵਿਊਅਰਸ ਬਹੁਤ ਅੱਜ ਕੱਲ੍ਹ ਸਮਝਦਾਰ ਨੇ। ਜੇ ਤੁਸੀਂ ਸਟੱਡੀ ਕਰੋ ਤਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਵੀ ਜਥੇਦਾਰ ਹੁੰਦਾ, ਜਿਹੜਾ ਵੀ ਸਰਬਰਾਹ ਹੁੰਦਾ, ਉਹਨੂੰ ਆਪਣੀ ਬਿਨਾਂ ਦੇ ਉੱਤੇ ਕੋਈ ਵੀ ਫੈਸਲਾ ਲੈਣ ਦਾ ਹੱਕ ਨਹੀਂ ਹੁੰਦਾ। ਮੇਰੀ ਗੱਲ ਨੂੰ ਦੁਬਾਰਾ ਸੁਣਨਾ, ਉਹ ਕੋਈ ਵੀ ਆਪਣੀ ਬਿਨਾਂ ਤੇ ਫੈਸਲਾ ਨਹੀਂ ਲੈ ਸਕਦਾ। ਫੈਸਲਾ ਕਰਨਾ ਹੁੰਦਾ ਪੰਥ ਖਾਲਸਾ ਨੇ, ਫੈਸਲਾ ਕਰਨਾ ਹੁੰਦਾ ਸਰਬਤ ਖਾਲਸਾ ਨੇ। ਸਰਬਤ ਖਾਲਸਾ ਵੱਲੋਂ ਲਿਆ ਹੋਇਆ, ਪੰਥ ਖਾਲਸਾ ਵੱਲੋਂ ਲਿਆ ਹੋਇਆ ਫੈਸਲਾ ਉਹ ਕੇਵਲ ਤੇ ਕੇਵਲ ਆਪਣੇ ਦਸਤਖਤਾਂ ਹੇਠ ਕੌਮ ਦੇ ਨਾਮ ਤੇ ਜਾਰੀ ਕਰਦਾ, ਜਿਵੇਂ ਆਪਾਂ ਹੁਕਮਨਾਮਾ ਕਰ ਦਿੰਦੇ ਹਾਂ, ਉਹ ਆਪਣੀ ਬਿਨਾਂ ਤੇ। ਇਹਨੂੰ ਕਿਸ ਨੇ ਇਹ ਰਾਈਟ ਦਿੱਤਾ ਕਿ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਦਾ ਖਿਤਾਬ ਦੇਵੇ? ਫਿਰ ਜਿਸ ਦਿਨ ਸਤਿਕਾਰ ਕਮੇਟੀ ਵਾਲੇ ਗਏ ਨੇ, ਉਸ ਤੋਂ ਇੱਕ ਦਿਨ ਵੀ ਸਬਰ ਨਹੀਂ ਹੋਇਆ, ਦੂਸਰੇ ਦਿਨ ਹੀ ਇਹ ਕਹਿ ਦਿੱਤਾ ਕਿ ਅਸੀਂ ਇਹ ਵਾਪਸ ਨਹੀਂ ਲੈ ਸਕਦੇ ਇਹ ਖਿਤਾਬ। ਹੁਣ ਵਾਪਸ ਉਹ ਕਿਸ ਤਰ੍ਹਾਂ ਲਵੇਗਾ? ਹੁਣ ਦੇਖੋ ਨਾ, ਜਾਂ ਤੇ ਇਹਨਾਂ ਦੀ ਜ਼ਮੀਰਾਂ ਜਿਉਂਦੀਆਂ ਹੋਣ, ਇੱਕ ਨੌਕਰ ਇੱਕ ਮਾਲਕ ਦੇ ਖਿਲਾਫ ਕਿਸ ਤਰ੍ਹਾਂ ਜਾ ਕੇ ਕੋਈ ਫੈਸਲਾ ਲੈ ਸਕਦਾ? ਉਹ ਤੇ ਮਾਲਕ ਬਣੇ ਹੋਏ ਨੇ ਔਰ ਉਹਨਾਂ ਨੇ ਤੇ ਸਾਰਾ ਬੇੜਾ ਹੀ ਗਰਕ ਕੀਤਾ ਹੋਇਆ। ਤੇ ਇਹ ਇੱਕ ਕਿਸਮ ਦੇ ਨੌਕਰਾਂ ਨੂੰ ਅਗਰ ਉਹ ਇਸ ਤਰ੍ਹਾਂ ਦਾ ਫੈਸਲਾ ਲੈਂਦਾ ਕਿ ਉਹਨੂੰ ਪਤਾ ਹੈ ਕਿ ਮੇਰੀ ਜਥੇਦਾਰੀ ਜਾਂਦੀ ਹੈ, ਤੇ ਜਾਂ ਫਿਰ ਜਥੇਦਾਰੀ ਬਚਾ ਲਓ ਤੇ ਜਾਂ ਫਿਰ ਆਪਣੀ ਜ਼ਮੀਰ ਬਚਾ ਲਓ। ਗੱਲ ਤੇ ਇਹ ਨਾ ਜ਼ਮੀਰ ਬਚਾ ਸਕੇ ਨੇ, ਜਥੇਦਾਰੀ ਦਾ ਕੀ ਹੈ? ਪਰ ਉਸ ਬਿਨਾਂ ਦੇ ਉੱਤੇ ਇਹਨੇ ਜੋ ਵੀ ਫੈਸਲਾ ਲਿਆ ਗਲਤ ਲਿਆ ਹੈ, ਔਰ ਜੋ ਵੀ ਉਹਨਾਂ ਨੇ ਕਿਹਾ ਕਿ ਗਲਤ ਹੈ ਕਿ ਅਸੀਂ ਵਾਪਸ ਨਹੀਂ ਲਵਾਂਗੇ, ਇਹ ਵੀ ਉਹਨਾਂ ਦੀ ਗੱਲ ਗਲਤ ਹੈ। ਪਰ ਜਾਗਰਤੀ ਕੌਮ ਦੇ ਵਿੱਚ ਇੰਨੀ ਆ ਚੁੱਕੀ ਹੈ ਬੀਬਾ ਰੀਤ ਕੌਰ ਜੀ, ਜਿਹੜੇ ਕਿ ਲੋਕ ਬਾਹਰ ਬੈਠੇ ਨਹੀਂ, ਜਾਂ ਫਿਰ ਜਿਹੜੇ ਪੰਜਾਬ ਦੇ ਵਿੱਚ ਬੈਠੇ, ਜਿਹੜੇ ਜਾਗਰੂਕ ਗੁਰਸਿੱਖ ਨੇ, ਹੁਣ ਤੁਹਾਡੇ ਅਮਰੀਕਾ ਦੇ ਵਿੱਚ ਆਏ ਨਾ ਉਹਦੇ ਨੁਮਾਇੰਦੇ,
ਇਹ ਤੁਸੀਂ ਹਾਲ ਕਰਕੇ ਉਹਨਾਂ ਦਾ ਭੇਜਿਆ। ਘੱਟੋ ਘੱਟ ਇੱਥੋਂ ਹੀ ਉਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਸਾਡੀ ਕੌਮ ਦੇ ਬੰਦੇ ਜਿਹੜੀ ਸਰਬਤ ਜਿਹੜੀ ਸਾਡੀ ਅਸਲ ਗੁਰਸਿੱਖ ਨੇ ਉਹ ਸਾਨੂੰ ਸਵੀਕਾਰ ਨਹੀਂ ਕਰ ਰਹੇ, ਕਬੂਲ ਨਹੀਂ ਕਰ ਰਹੇ। ਅਗਰ ਗੁਰਸਿੱਖ ਇਕੱਠੇ ਹੋ ਕੇ ਗਏ ਸਨ ਤੇ ਬਾਦਲ ਤੇ ਖੁਦ ਹੀ ਕਹਿਣਾ ਚਾਹੀਦਾ ਸੀਗਾ ਜੀ ਕਿ ਅਕਾਲ ਤਖ਼ਤ ਸਾਹਿਬ ਦਾ ਖਿਤਾਬ ਭਾਵੇਂ ਵਾਪਸ ਮਿਲ ਲਵੇ ਭਾਵੇਂ ਨਾ ਲਵੇ, ਮੈਂ ਆਪ ਆਪਣਾ ਖਿਤਾਬ ਵਾਪਸ ਕਰਦਾ। ਜੇ ਗੁਰਸਿੱਖਾਂ ਨੂੰ ਨਹੀਂ ਮਨਜ਼ੂਰ ਤਾਂ ਮੈਨੂੰ ਉਹ ਖਿਤਾਬ ਰੱਖਣ ਦਾ ਕੋਈ ਹੱਕ ਹੀ ਨਹੀਂ। ਅਗਰ ਉਹ ਜ਼ਮੀਨਾਂ ਦੇ ਅਗਰ ਉਹ ਪੁਰਾਤਨ ਗੁਰਸਿੱਖ ਹੁੰਦੇ, ਤੁਹਾਨੂੰ ਯਾਦ ਹੋਏਗਾ ਕਿ ਜੇ ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਸਜ਼ਾ ਹੋਈ ਸੀ ਕੋਹੜੇ ਮਾਰਨ ਦੀ, ਤੇ ਕੋਹੜੇ ਮਾਰਨ ਦੇ ਲਈ ਅੱਗੇ ਕੋਈ ਨਹੀਂ ਸੀ ਆਇਆ। ਤੇ ਫਿਰ ਜਦੋਂ ਕੋਈ ਅੱਗੇ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਖੁਦ ਹੰਟਰ ਆਪਣੇ ਹੱਥ ਵਿੱਚ ਪਕੜ ਲਿਆ ਕਿ ਮੈਂ ਅਕਾਲ ਤਖ਼ਤ ਸਾਹਿਬ ਦਾ ਹੁਕਮ ਫਰਮਾਨ ਕਰੇਗਾ, ਮੈਂ ਰਾਜਾ ਹਾਂ, ਇਸ ਕਰਕੇ ਮੈਂ ਮਹਾਰਾਜਾ ਹਾਂ, ਇਸ ਕਰਕੇ ਮੈਨੂੰ ਹੰਟਰ ਮਾਰਨ ਲਈ ਕੋਈ ਅੱਗੇ ਨਹੀਂ ਆ ਰਿਹਾ, ਮੈਂ ਆਪ ਹੁਕਮ ਨੂੰ ਪ੍ਰਵਾਨ ਕਰਦੇ ਹੋ ਬਜਾਉਂਦੇ ਹੋ ਖੁਦ ਅੰਤਰ ਮਾਰਾਂਗਾ। ਇਹ ਇਤਿਹਾਸ ਹੈ ਸਾਡਾ। ਲੇਕਿਨ ਇਹ ਜਿਹੜੇ ਗੱਲ ਕਰਦੇ ਮਹਾਰਾਜਾ ਰਣਜੀਤ ਸਿੰਘ ਰਾਜ ਦੇਣ ਦੀ, ਇਹਨਾਂ ਦੇ ਕੋਲ ਉਹ ਜ਼ਮੀਰ ਹੈ ਕਿ ਮਹਾਰਾਜ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਬੈਠੇ ਹੋਏ ਨੇ ਬਾਬਾ ਫੂਲਾ ਸਿੰਘ ਵਰਗੀ ਇਹਨਾਂ ਕੋਲ ਜ਼ਰੂਰਤ ਹੈ ਜੀ। ਮੈਨੂੰ ਤੇ ਬੀਬਾ ਜੀ ਜਿਸ ਵਕਤ ਮੈਨੂੰ ਪ੍ਰਚਾਰਕ ਦੀ ਟ੍ਰੇਨਿੰਗ ਦਿੱਤੀ ਗਈ ਸੀ, ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਇਹ ਪ੍ਰਚਾਰਕ ਦੀ ਸੀਟ ਹੈ ਨਾ, ਜਿਸ ਤੇ ਤੁਸੀਂ ਜਿਹੜੀ ਗ੍ਰੰਥੀ ਦੀ ਸੀਟ ਹੈ ਇਹ ਭਾਈ ਸਾਹਿਬ ਮਨੀ ਸਿੰਘ ਜੀ ਦੀ ਹੈ, ਤੇ ਜਿਹੜੀ ਪ੍ਰਚਾਰਕ ਦੀ ਸੀਟ ਹੈ ਇਹ ਬੰਦ ਕਟਵਾਉਣ ਦੇ ਭਾਈ ਮਨੀ ਸਿੰਘ ਜੀ ਦੀ। ਅਗਰ ਤੇ ਕਿਸੇ ਦੇ ਕੋਲ ਬੰਦ ਕਟਵਾਉਣ ਦੀ ਜ਼ਰੂਰਤ ਹੋਵੇ ਨਾ ਤੇ ਉਸ ਕੌਮ ਦਾ ਪ੍ਰਚਾਰਕ ਬਣੇ, ਨਹੀਂ ਤੇ ਪ੍ਰਚਾਰਕ ਨਾ ਬਣੇ। ਔਰ ਅਗਰ ਕਿਸੇ को बाबा फूला सिंह वर्गी जरूरत है वो अकाल तख्त साहब जथेदार बने, नहीं तो जथेदार बनना ही नहीं चाहिए उन्होंने। ये साडियां जिहड़ियां कदरां कीमतां जिहड़ियां ये सारियां इन्होंने गवा दित्तियां ने और ये गवाचदियां जा रही ने और गवाचदे एक दिन ये होएगा कि असल जिहड़ी चीज ते थोड़ी दी शक्ति चाहदियां ने वो हो जाणगियां। अज ते तुहाडी पॉपुलेशन कागजां दे विच घटी है ना बीबा जी, धर्म के बिना दे उत्ते किसी से नजर ही नहीं आओ कि गल तो उन्होंने जिहड़ी अपनी मकसद लई करनी तो पूरी हुंदी जा रही है। और करी जा रही करने वाले कौन ने, जिन्हां दे जिहड़े परिवार वाले पंजाब दे विच राज कर रही, जो उन्हां नूं राज चाहीदा राज उन्हां नूं मिलिया होया और अपने वो बस उन्हां दे लई राज ही सब कुछ है। कौम जावे पट्ठे विच श्री अकाल तख्त दा सिद्धांत तो किधर मर्जी जावे, सानूं तो अपनी कुर्सी राज चाहिए और राज कर रहे हैं। ठीक है, प्रॉब्लम यही तरीका यही काल तक वो राजपूत करते हैं अपनी धियां भैणां दे डोले दे के मुगलों को राज लेंदे रहे और ये हुए कर रहे हैं। मैं देखी जाऊंगा जी जी ਵੀਰ ਜੀ। ਤੇ ਵੀਰ ਜੀ ਸਾਡੇ ਕੋਲ 1-2 ਮਿੰਟ ਰਹਿ ਗਏ ਨੇ ਐਟ ਦੀ ਐਂਡ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੀ, ਹੁਣ ਜਿਸ ਤਰ੍ਹਾਂ ਈਵਨ SGPC ਹੈ ਉਹ ਵੀ ਜਿਸ ਤਰ੍ਹਾਂ ਬਾਦਲ ਦੇ ਥੱਲੇ ਲੱਗੀ ਹੋਈ ਹੈ, ਜਾਂ ਫਿਰ ਜੋ ਸਾਡੇ 5 ਤਖ਼ਤ ਨੇ ਇਨਡਾਇਰੈਕਟਲੀ ਉਹ ਵੀ ਕਿਸ ਤਰ੍ਹਾਂ RSS ਦੇ ਥੱਲੇ ਲੱਗੇ ਹੋਏ ਨੇ, ਉੱਥੇ ਹੁਕਮ ਆਉਂਦੇ ਨੇ ਨਾਗਪੁਰ ਤੋਂ। ਪਰ ਜਿਸ ਤਰ੍ਹਾਂ ਸਾਨੂੰ ਹੁਣ ਕੀ ਕਰਨ ਦੀ ਲੋੜ ਹੈ, ਬਿਕੋਜ਼ ਜਿਸ ਤਰ੍ਹਾਂ SGPC ਜਦੋਂ ਵੀ ਇਹਨਾਂ ਨੂੰ ਕੋਈ ਕਾਰ ਸੇਵਾ ਮਿਲਦੀ ਹੈ, ਹਮੇਸ਼ਾ ਜਿਹੜੇ ਵੀ ਸਾਡੇ ਹਿਸਟੋਰੀਕਲ ਗੁਰਦੁਆਰੇ ਹੁੰਦੇ ਨੇ ਉਹਨਾਂ ਦਾ ਸਟਰਕਚਰ, ਉਹਨਾਂ ਦਾ ਢਾਂਚਾ ਚੇਂਜ ਕਰ ਦਿੰਦੇ ਨੇ। ਲੱਗੇ ਤੁਹਾਨੂੰ ਪਤਾ ਪਿਛਲੇ ਦਿਨੀਆਂ ਨੇ ਦਰਬਾਰ ਸਾਹਿਬ ਦੇ ਮੋਹਰੇ ਵੀ ਸੰਗੇ ਮਰ ਥੱਪ ਦਿੱਤਾ ਸੀਗਾ, ਤੇ ਹੁਣ ਵੀ ਅੰਦਰ ਜਿਹੜੀ ਪ੍ਰਕਰਮਾ ਉਸ ਦੇ ਵਿੱਚ ਵੀ ਚੇਂਜਸ ਕਰਨਾ ਚਾਹੁੰਦੇ ਨੇ, ਉਹਨਾਂ ਵੀ ਛੇੜਛਾੜ ਕਰ ਰਹੇ ਨੇ। ਕਹਿੰਦੇ ਨੇ ਇਹਨਾਂ ਦੀ ਭੂਮਿਕਾ ਤਿਆਰ ਕੀਤੀ ਹੈ ਕਿ ਜਿਹੜਾ ਦਰਬਾਰ ਸਾਹਿਬ ਦਾ ਢਾਂਚਾ ਵਾ ਉਹ ਬਹੁਤ ਕਮਜ਼ੋਰ ਆ, ਸੋ ਇਹ ਜਿਹੜੇ ਚੇਂਜਸ ਆ ਇਹਦੀ ਲੋੜ ਹੈ। ਜਾਂ ਫਿਰ ਪਾਕਿਸਤਾਨ ਦੇ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਵੀ ਚੇਂਜਸ ਕਰ ਰਹੇ ਨੇ, ਉੱਥੇ ਵੀ ਕੁਛ ਨਾ ਕੁਛ ਨਵੀਆਂ ਚੀਜ਼ਾਂ ਲਗਾਈ ਜਾ ਰਹੀਆਂ। ਜਿਹੜੇ ਹਿਸਟਰੀ ਹੈ ਜਾਂ ਹਿਸਟੋਰੀਕਲ ਫੈਕਟਸ ਨੇ ਜਾਂ ਹਿਸਟੋਰੀਕਲ ਸਕ੍ਰਿਪਚਰ ਹੈ ਉਹਨਾਂ ਨੂੰ ਚੇਂਜ ਕੀਤਾ ਜਾ ਰਿਹਾ। ਤੁਹਾਨੂੰ ਕੀ ਲੱਗਦਾ ਹੈ ਫਿਊਚਰ ਦੇ ਵਿੱਚ ਇਸ ਦਾ ਕੀ ਨੁਕਸਾਨ ਹੋਏਗਾ, ਸਪੈਸ਼ਲੀ ਸਾਡੀ ਜਨਰੇਸ਼ਨ ਹੁੰਦੀ ਹੈ ਜਾਂ ਆਉਣ ਵਾਲੀ ਹੈ ਉਹਨਾਂ ਨੂੰ ਇਸ ਦਾ ਕੀ ਨੁਕਸਾਨ ਹੋਏਗਾ, ਇਸ ਬਾਰੇ ਵੀ ਸਾਨੂੰ ਦੱਸੋ। ਇਸ ਦਾ ਸਿਰਫ ਨੁਕਸਾਨ ਹੀ ਨੁਕਸਾਨ ਹੈ ਔਰ 100% ਇਸ ਦਾ ਨੁਕਸਾਨ ਹੈ। ਆ ਜਿਹੜਾ ਸੰਗਮਰਮਰ ਦੇਖੋ ਤੁਸੀਂ ਆਪਣੀ ਅੱਜ ਤੱਕ ਕੋਈ ਵੀ ਯਾਦਗਾਰ, ਮੈਂ ਤੁਹਾਨੂੰ ਆਪਣੀ ਇੱਕ ਛੋਟੀ ਜਿਹੀ ਮਿਸਾਲ ਦਿੰਦਾ। ਤੁਸੀਂ ਮੈਨੂੰ ਕਿਹਾ ਸਮਾਂ ਵੀ ਸਾਡੇ ਕੋਲ ਸ਼ਾਰਟ ਹੈ ਜੀ, ਜਿੱਥੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਛੋਟੇ ਸਾਹਿਬਜ਼ਾਦਿਆਂ ਨੂੰ, ਉਹ ਦੀਵਾਰ ਮੈਂ ਖੁਦ ਆਪਣੀ ਅੱਖਾਂ ਦੇ ਨਾਲ ਦੇਖੀ ਹੈ। ਉਹ ਠੰਡਾ ਬੁਰਜ ਮੈਂ ਆਪਣੀ ਅੱਖਾਂ ਦੇ ਨਾਲ ਦੇਖਿਆ। ਅੱਜ ਨਾ ਉਹ ਬੁਰਜ ਹੈਗਾ ਨਾ ਉਹ ਦੀਵਾਰ ਜਿਹੜੀ ਛੋਟੀ ਦੀਵਾਰ ਉਹ ਹੈ ਹੀ ਨਹੀਂ। ਅੱਛਾ, ਸੰਗੇ ਮਰਮਰ ਲਗਾ ਕੇ ਉੱਥੇ ਚੂਨਾ ਮੰਡੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਿਹੜਾ ਗੁਰਦੁਆਰਾ ਹੈ ਉੱਥੇ ਛੋਟੀ ਇੱਟ ਦਾ ਗੁਰਦੁਆਰਾ ਸੀਗਾ। ਅਸੀਂ ਸਾਰੇ ਦੇਖਣ ਗਏ ਤੇ ਉੱਥੇ ਕਾਰ ਸੇਵਾ ਵਾਲੇ ਬਾਬੇ ਆ ਗਏ ਤੇ ਮੈਂ ਉੱਥੇ ਸਾਰੇ ਆਪ ਸੰਗਤ ਦੇ ਵਿੱਚ ਕਿਹਾ ਕਿ ਜਦੋਂ ਤੁਸੀਂ ਅਗਲੀ ਵਾਰੀ ਆਓਗੇ ਤੇ ਸੰਗਮਰਮਰ ਲੱਗਾ ਹੋਏਗਾ। ਹਰ ਗੁਰਦੁਆਰਾ ਸਾਹਿਬਾਨ ਤੋਂ ਸਾਡੀਆਂ ਨਿਸ਼ਾਨੀਆਂ ਮਿਟਾਈਆਂ ਜਾ ਰਹੀਆਂ ਨੇ। ਮੈਂ ਆਪਣੇ ਰੇਡੀਓ ਤੋਂ ਪ੍ਰੋਗਰਾਮ ਦਿੱਤਾ ਸੀ ਬਕਾਇਦਾ ਉਦੋਂ, ਜਦੋਂ ਇਹਨਾਂ ਨੇ ਜਿਹੜੇ ਕਿਵਾੜ ਨੇ ਦਰਵਾਜ਼ੇ ਨੇ ਨਾ ਉਹ ਉਤਾਰ ਕੇ ਇਹ ਕਹਿ ਕੇ ਕਿ ਰਿਪੇਅਰ ਕਰਵਾਏ ਜਾ ਰਹੇ ਨੇ ਦਰਵਾਜ਼ੇ, ਇਸ ਕਰਕੇ ਉਤਾਰੇ ਗਏ। ਉਹਦੀ ਜਗ੍ਹਾ ਉੱਪਰ ਲੱਕੜ ਦੇ ਦਰਵਾਜ਼ੇ ਲਗਾ ਦਿੱਤੇ ਗਏ। ਮੁੜ ਕੇ ਉਹ ਦਰਵਾਜ਼ੇ ਕਿੱਥੇ ਗਏ ਤੁਹਾਨੂੰ ਨਹੀਂ ਪਤਾ, ਕਿਉਂਕਿ ਉਹ ਦਰਵਾਜ਼ੇ ਸਨ ਜਿਹੜੇ ਸੋਮਨਾਥ ਦੇ ਮੰਦਿਰ ਤੋਂ ਲੁੱਟ ਕੇ ਲਿਜਾ ਰਹੇ ਸੀ ਅਹਿਮਦ ਸ਼ਾਹ ਔਰ ਸਿੰਘਾਂ ਨੇ। ਉਹ ਵਾਪਸ ਜਾਂਦੇ ਸਨ ਔਰ ਮੰਦਿਰ ਵਾਲੇ ਨੂੰ ਦਿੱਤੇ ਸਨ। ਮੰਦਿਰ ਵਾਲੇ ਕਹਿਣ ਲੱਗੇ ਸੀ ਦਰਵਾਜ਼ੇ ਵਾਪਸ ਇਸ ਕਰਕੇ ਨਹੀਂ ਆ ਸਕਦੇ ਕਿ ਮੁਗਲਾਂ ਦੇ ਹੱਥ ਲੱਗ ਗਏ ਨੇ, ਸਿੰਘਾਂ ਨੂੰ ਆ ਕੇ ਦਰਬਾਰ ਸਾਹਿਬ ਲਾਤੇ। ਔਰ ਅਡਵਾਨੀ ਨੇ ਇਹ ਪੁਆਇੰਟ ਰੇਜ਼ ਕੀਤਾ ਸੀਗਾ ਕਿ ਦਰਵਾਜ਼ੇ ਸਾਡੇ ਨੇ, ਤੇ ਮਹਾਂਪੁਰਸ਼ਾਂ ਨੇ ਜਵਾਬ ਦਿੱਤਾ ਸੀ ਪੰਜਾਬ ਵਾਲਿਆਂ ਨੇ ਤੇਰੇ ਨੂੰ ਤਾਂ ਲਾ ਕੇ ਦਿਖਾ ਤੇ ਹੱਥ ਲਾ ਕੇ ਦਿਖਾ। ਜਦੋਂ ਇਹਨਾਂ ਦਾ ਰਾਜ ਆਇਆ ਉਹ ਹੁਣ ਦਰਵਾਜ਼ੇ ਅੱਜ ਤੱਕ ਨਹੀਂ ਤੁਹਾਨੂੰ ਪਤਾ ਕਿ ਕਿੱਥੇ ਗਏ ਨੇ, ਰਿਪੇਅਰ ਦੇ ਨਾਮ ਤੇ ਦਰਵਾਜ਼ੇ ਉਤਾਰੇ ਗਏ। ਇਹ ਤੁਹਾਡੀ ਅੱਛਾ ਤੁਸੀਂ ਸਰ ਉਹ ਅੱਗੇ ਚਲੇ ਜਾਓ, 2 ਤੁਹਾਨੂੰ ਨਿਸ਼ਾਨ ਸਾਹਿਬ ਨਜ਼ਰ ਆਉਂਦੇ ਨੇ, ਇਹ ਪ੍ਰਤੀਕ ਨੇ ਮੀਰੀ ਔਰ ਪੀਰੀ ਦਾ। ਇਹ ਮੀਰੀ ਔਰ ਪੀਰੀ ਦੇ ਹੁਣ ਜਾ ਕੇ ਦੇਖੋ ਖੰਡੇ ਉਤਾਰ ਕੇ ਉਹਦੇ ਤੇ ਪੀਰ ਲਗਾ ਦਿੱਤੇ ਗਏ ਨੇ। ਇਹ ਹੋ ਕੀ ਰਿਹਾ? ਔਰ ਅਨੰਦਪੁਰ ਸਾਹਿਬ ਵਿਖੇ 350 ਸਾਲਾਂ ਇਹਨਾਂ ਨੇ ਮਨਾਇਆ,
ਸਾਡੀ ਪਰੰਪਰਾ ਦੇ ਮੁਤਾਬਕ ਅਸੀਂ ਸ਼ਸਤਰ ਕਿਰਪਾਨ ਦੇ ਰੂਪ ਦੇ ਵਿੱਚ ਸਿਰੋਪਾ ਦਿੱਤੇ ਸਨ। ਉਹਨਾਂ ਨੇ ਹਨੂਮਾਨ ਦੀ ਗਦਾ ਸਿਰੋਪਾ ਦੇ ਰੂਪ ਦੇ ਵਿੱਚ ਦਿੱਤੀ। ਜਿਹੜੀ ਉਹ ਗਦਾ ਹੁੰਦੀ ਨਾ, ਜਿਹੜੀ ਸੌਰੀ ਉਹ ਇੱਕ ਹਥਿਆਰ ਹੁੰਦਾ ਗੋਲ ਜਿਹਾ ਹਨੂਮਾਨ ਨੇ ਪਕੜਿਆ ਹੁੰਦਾ। ਜੀ ਜੀ ਪਤਾ ਨਹੀਂ ਵਾਰੀ ਤੁਹਾਨੂੰ ਉਹ ਬਿਲਕੁਲ। ਹੈਲੋ ਹਾਂਜੀ, ਉਹ ਜਿਹੜੇ ਸਿਰੋਪਾਵ ਦੇ ਰੂਪ ਦੇ ਵਿੱਚ ਬੀਬਾ ਜੀ ਉਹਨਾਂ ਨੇ ਦਿੱਤੇ ਨੇ। ਹੁਣ ਤੁਸੀਂ ਦੇਖ ਲਓ, ਅੰਦਾਜ਼ਾ ਲਗਾ ਲਓ ਕਿ ਕਿਸ ਤਰੀਕੇ ਨਾਲ ਤੁਹਾਡੀਆਂ ਨਿਸ਼ਾਨੀਆਂ ਮਿਟਾਈਆਂ ਜਾ ਰਹੀਆਂ ਨੇ। ਕੱਲ ਨੂੰ ਆਉਣ ਵਾਲਾ ਜਿਹੜਾ ਸਟੂਡੈਂਟ ਹੈ ਹਿਸਟਰੀ ਦਾ, ਉਹ ਕਹੇਗਾ ਕਿ ਮੈਨੂੰ ਕੋਈ ਇੱਕ ਅੱਧਾ ਪ੍ਰੂਫ ਤਾਂ ਦਿਓ, ਕਿਉਂਕਿ ਇਹਨਾਂ ਦੇ ਇਤਿਹਾਸਕ ਜਿੰਨੀਆਂ ਵੀ ਇਹਨਾਂ ਦੀ ਕਹਾਣੀਆਂ ਨੇ, ਇਤਿਹਾਸ ਇਹਨਾਂ ਦੇ ਕੋਲ ਕੋਈ ਸਬੂਤ ਨਹੀਂ ਹੈ। ਸਾਡੇ ਕੋਲ ਆਪਣੀ ਹਰ ਇਤਿਹਾਸਕ ਗਾਥਾ ਦਾ ਇੱਕ ਸਬੂਤ ਸੀ, ਜਿਹੜਾ ਸਬੂਤ ਮਿਟਾਇਆ ਜਾ ਰਿਹਾ। ਇੱਕ ਬਹੁਤ ਵੱਡਾ ਤੁਹਾਡੀ ਕੌਮ ਦੇ ਲਈ ਨੁਕਸਾਨ ਹੋ ਰਿਹਾ। ਆਪਾਂ ਬਿਲਕੁਲ ਨਹੀਂ ਸਮਝ ਰਹੇ, ਔਰ ਜਿੰਨੀ ਦੇਰ ਤੱਕ ਆਪਾਂ ਨਹੀਂ ਸਮਝਾਂਗੇ ਵੀ ਵਧੀਆ ਨੁਕਸਾਨ ਹੁੰਦੇ ਰਹੇਗਾ। ਜੀ ਬਿਲਕੁਲ ਅਮਰਵੀਰ ਜੀ, ਅੱਜ ਸਾਡੇ ਕੋਲ ਲਿਮਿਟਡ ਟਾਈਮ ਹੈ, ਪਰ ਅਸੀਂ ਸਮਝ ਸਕਦੇ ਕਿਸ ਤਰ੍ਹਾਂ ਇਹ ਸਾਡੇ ਇਤਿਹਾਸ ਨੂੰ ਮਿਥਿਹਾਸ ਦੇ ਵਿੱਚ ਚੇਂਜ ਕਰਨਾ ਚਾਹੁੰਦੇ ਨੇ, ਜਾਂ ਫਿਰ ਇਹ ਸੋਚਣ ਵਾਲੀਆਂ ਗੱਲਾਂ ਨੇ, ਵਿਚਾਰਨ ਵਾਲੀਆਂ ਗੱਲਾਂ, ਸਪੈਸ਼ਲੀ ਸਿੱਖਾਂ ਦੇ ਵਿੱਚ ਕਿਸ ਤਰ੍ਹਾਂ ਸਾਨੂੰ ਸਾਡੀ ਹਿਸਟਰੀ ਤੋਂ ਦੂਰ ਕਰ ਰਹੇ ਨੇ, ਸਾਨੂੰ ਸਾਡੀ ਨਿਸ਼ਾਨੀਆਂ ਮਿਟਾਈਆਂ ਜਾ ਰਹੀਆਂ। ਸਿਰਫ ਅੱਜ ਵਾਲਾ ਜੇ ਸਾਡੀ ਅਗਲੀ ਜਨਰੇਸ਼ਨ ਹੋਏਗੀ, ਆਫਕੋਰਸ ਸਾਨੂੰ ਕੁਐਸਚਨ ਕਰੇਗੀ ਕਿ ਇਹ ਚੀਜ਼ਾਂ ਤੁਸੀਂ ਗੱਲਾਂ ਕੀਤੀਆਂ ਸੀ ਕਿੱਥੇ ਨੇ। ਤਾਂ ਹਮੇਸ਼ਾ ਤੁਸੀਂ ਜਾਣ ਸਕਦੇ ਇਸ ਤਰ੍ਹਾਂ ਸਿੱਖੀ ਤੋਂ ਵੀ ਬੱਚਾ ਦੂਰ ਜਾਂਦਾ ਹੈ। ਸੋ ਇਹ ਚੀਜ਼ਾਂ ਬਹੁਤ ਸੋਚਣ ਵਾਲੀਆਂ ਨੇ। ਆਈ ਨੋ ਵੀ ਹੈਵ ਵੈਰੀ ਲਿਮਿਟਡ ਟਾਈਮ ਟੂਡੇ, ਪਰ ਚਾਹਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਵੇਰਵੇ ਸਹਿਤ ਇਸ ਦੇ ਉੱਪਰ ਵਿਚਾਰ ਤੁਹਾਡੇ ਲਈਏ। ਪਰ ਅੱਜ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਐਲੀਸ ਇਹਨਾਂ ਰੀਸੈਂਟ ਮੁੱਦਿਆਂ ਦੇ ਉੱਪਰ ਪੂਰੇ ਵੇਰਵੇ ਸਹਿਤ ਜਾਣਕਾਰੀ ਸਾਰੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਵੀ ਲੈਂਦੇ ਵੀਰ ਜੀ। ਤੁਹਾਡਾ ਔਰ ਤੁਹਾਡੇ ਵਿਊਅਰਸ ਦਾ ਸਾਰਿਆਂ ਦਾ ਮੇਰੇ ਵੱਲੋਂ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।